722500। इस मौके कवर्ड कैलीफोर्निया हैल्थ इंश्योरेंस ओबामा केयर ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਇਸ ਸਾਲ ਹੈਲਥ ਇੰਸ਼ੋਰੈਂਸ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਕਾਫੀ ਭਾਰੀ ਜੁਰਮਾਨਾ ਜਿਹੜਾ ਪੈ ਸਕਦਾ। ਉਸ ਤੋਂ ਬਚਣ ਦੇ ਲਈ ਆਪਣੇ ਇੰਸ਼ੋਰੈਂਸ ਕਰਵਾਉਣ ਦੇ ਲਈ ਸੰਪਰਕ 408 272 2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘਾ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਸੁੱਚਾ ਸਿੰਘ, ਜਸਕੰਤ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਟਾਇਰ ਐਂਡ ਲੂਬ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41। ਇਹਨਾਂ ਸਾਰਿਆਂ ਦੇ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698। ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਕੇਂਦਰ ਸਰਕਾਰ ਅਤੇ ਪੰਜਾਬ ਦੇ ਦਰਮਿਆਨ ਹੋਰ ਵੀ ਹੁਣ ਖੜਕ ਗਈ ਆ। ਹਾਂ ਠੀਕ, ਕੰਮ ਇਹਨਾਂ ਦਾ ਖਿਲਾਰੇ 'ਚ ਹੀ ਆ। ਜਦੋਂ ਖਿਲਾਰਾ ਪੈ ਜਾਂਦਾ ਫਿਰ ਤੁਹਾਨੂੰ ਪਤਾ ਖਿਲਾਰਾ ਸਮੇਟਣਾ ਜਿਹੜਾ ਉਹ ਬੜਾ ਔਖਾ ਹੋ ਜਾਂਦਾ। ਤਾਂ ਇਸ ਵੇਲੇ ਤੇ ਮੈਂ ਸਮਝਦਾ ਕਿ ਨਰਿੰਦਰ ਮੋਦੀ ਦੀ ਸਰਕਾਰ ਜਿਹੜੀ ਹੈ ਨਾ, ਉਹ ਆਪਦੀ ਆਈ ਤੇ ਆ ਗਈ ਹੈ। ਜਿਵੇਂ ਆਪਾਂ ਕਹਿ ਨਹੀਂ ਆ ਦਿੰਦੇ ਕਿ ਫਲਾਣਾ ਬੰਦਾ ਆਪਦੀ ਆਈ ਤੇ ਆ ਗਿਆ, ਤਾਂ ਜਿਸ ਵੇਲੇ ਬੰਦਾ ਆਈ ਤੇ ਆ ਜਾਂਦਾ ਤੇ ਬਹੁਤ ਕੁਛ ਹੁੰਦਾ ਹੈ। ਹੁਣ ਇਹ ਖਬਰ ਮਿਲ ਰਹੀ, ਹਾਲਾਂਕਿ ਮੈਂ ਪੁਸ਼ਟੀ ਨਹੀਂ ਕਰ ਰਿਹਾ, ਜੋ ਸੋਰਸਸ ਦੱਸ ਰਹੇ ਆ ਕਿ ਇਹਨਾਂ ਨੇ ਜਿਹੜਾ ਦਿਹਾਤੀ ਵਿਕਾਸ ਫੰਡ ਹੁੰਦਾ ਨਾ, ਜਿਹਦਾ ਰੌਲਾ ਪੈਂਦਾ ਸਾਰਾ ਮੰਡੀਆਂ 'ਚ ਜੀ, ਉਹ ਵੀ ਇੱਕ ਵਾਰੀ ਰੋਕ ਦਿੱਤਾ। ਕਹਿੰਦੇ ਪਹਿਲਾਂ ਦੱਸੋ ਕਿੱਥੇ ਵਰਤਦੇ ਜੀ। ਆਹ ਵੇਖੋ ਹੁਣ ਕਮਾਲ ਦੀ ਖਬਰ ਆ, ਇਹ ਹੁਣ ਦੀ ਆ ਗੱਲ, ਹਾਲੇ ਚਲੋ ਪੁਸ਼ਟੀ ਨਹੀਂ ਹੋਈ। ਮੇਰੇ ਖਿਆਲ ਦੇ ਨਾਲ ਸਵੇਰੇ ਪੁਸ਼ਟੀ ਵੀ ਹੋ ਜਾਏਗੀ, ਮੀਡੀਆ ਦੇ ਵਿੱਚ ਆ ਜਾਏਗੀ ਇਹ ਸਾਰੀ ਖਬਰ। ਤਾਂ ਉੱਤੋਂ ਇਹ ਹੁਕਮ ਹੋਇਆ ਕਿ ਲਿਆਓ ਭਾਈ ਦਿਖਾਓ। ਪੰਜਾਬ ਸਰਕਾਰ ਉਲਝ ਗਈ ਆ, ਹਿਸਾਬ ਕਿਤਾਬ ਬਣਾਉਣ ਦੇ ਵਿੱਚ ਦੱਸਣਗੇ ਕਿ ਹਾਂ ਭਾਈ ਅਸੀਂ ਇੱਥੇ ਵਰਤਦੇ ਹਾਂ। ਇਹ ਵੀ ਇੱਕ ਪੰਗਾ। ਖੈਰ ਜੋ ਵੀ ਆ, ਚਲੋ ਗੱਲਾਂ ਬਾਤਾਂ ਹੁਣ ਗਾਂਵੀਆਂ ਨੇ ਕਿ ਕਿੱਥੇ ਕਿੱਥੇ ਕੀ ਸੱਟ ਮਾਰਦੇ ਆ, ਜ਼ਿਲ੍ਹਾ ਦੱਸੂਗਾ। ਔਰ ਉਹਦੀ ਕਾਟ ਜਿਹੜੀ ਆ ਉਹ ਕਿਸ ਤਰ੍ਹਾਂ ਲੱਭੀ ਜਾਂਦੀ ਹੈ, ਕਿਸ ਤਰ੍ਹਾਂ ਤਲਾਸ਼ੀ ਜਾਂਦੀ ਹੈ, ਇਹ ਸਾਰੀਆਂ ਗੱਲਾਂ ਬਾਅਦ ਦੀਆਂ ਨੇ। ਤਾਂ ਬਹਰਹਾਲ ਇੱਕੋ ਇੱਕ ਮੁੱਦਾ ਜਿਹੜਾ ਇਸ ਵੇਲੇ ਭਖਿਆ ਗਿਆ ਉਹ ਹੈ ਮਾਲ ਗੱਡੀਆਂ ਦਾ। ਮਾਲ ਗੱਡੀਆਂ ਬਾਰੇ ਹੋਇਆ ਕੀ ਆ ਕਿ ਚਿੱਠੀ ਖੇਡ ਰਹੇ ਆ। ਚਿੱਠੀ ਤਾਂ ਹਰ ਕੋਈ ਲਿਖਦਾ, ਮੇਰਾ ਸੋਹਣਾ ਚਿੱਠੀ ਉਹ ਲਿਖਦਾ। ਤੇ ਆਹ ਜਿਹੜਾ ਕੈਪਟਨ ਅਮਰਿੰਦਰ ਸਿੰਘ ਸਾਡਾ ਚੀਫ ਮਿਨਿਸਟਰ ਆ, ਉਹਨਾਂ ਨੇ ਵੀ ਚਿੱਠੀ ਵਾਲਾ ਸਿਲਸਿਲਾ ਸ਼ੁਰੂ ਕੀਤਾ ਤੇ ਚਿੱਠੀ ਦਾ ਜਵਾਬ ਵੀ ਉਹਨਾਂ ਨੇ ਮਤਲਬ ਕਿ ਚੁਟਕੀ 'ਚ ਹੀ ਦੇ ਦਿੱਤਾ। ਜਿਹੜਾ ਰੇਲਵੇ ਮੰਤਰੀ ਆ ਪਿਊਸ਼, ਉਹ ਕਹਿੰਦੇ ਕਿ ਦੇਖੋ ਸਿੱਧਾ ਆਪ ਤੇ ਸਪਸ਼ਟ ਸਾਡਾ ਜਵਾਬ ਆ, ਤੁਸੀਂ ਰੇਲਵੇ ਟਰੈਕ ਖਾਲੀ ਕਰਵਾਓ ਔਰ ਇਸ ਤੋਂ ਇਲਾਵਾ ਗਰੰਟੀ ਚੁੱਕੋ ਸਾਡੀਆਂ, ਮਤਲਬ ਕਿ ਜੋ ਰੇਲਵੇ ਦੀਆਂ ਸੇਵਾਵਾਂ ਉਹਦੇ ਵਿੱਚ ਜੋ ਕੰਮ ਕਰਦੇ ਆ ਕਰਮਚਾਰੀ, ਉਹ ਪਲੱਸ ਤੁਸੀਂ ਇਹ ਜਿਹੜੇ ਸਾਡੇ ਅਧਿਕਾਰੀ ਆ ਉਹਨਾਂ ਦੀ ਸਾਰੀ ਸੁਰੱਖਿਆ ਦੀ ਗਰੰਟੀ ਚੁੱਕ ਕੇ ਫੇਰ ਅਸੀਂ ਸੋਚਾਂਗੇ। ਤਾਂ ਹਾਲ ਦੀ ਘੜੀ ਉਹਨਾਂ ਨੇ ਜੋ ਮੁਲਤਵੀ ਕੀਤੀਆਂ ਨੇ ਮਾਲ ਗੱਡੀਆਂ, ਉਹ ਉਸ ਨੁਕਤੇ ਤੇ, ਉਸ ਪੈਂਤੜੇ ਤੇ ਹਾਲੇ ਵੀ ਅਡੋਲ ਖਲੋਤੇ। ਉਹ ਕਹਿੰਦੇ ਕਿ ਅਸੀਂ ਪਿਛਾ ਪੈਰ ਨਹੀਂ ਚੁੱਕਾਂਗੇ। ਔਰ ਗਰੰਟੀ ਕਮਾਲ ਦੀ ਗੱਲ ਹੈ। ਵੈਸੇ ਦੇਖੋ ਪੰਜਾਬ ਦੇ ਵਿੱਚ ਕੋਈ ਐਸਾ ਇੰਸੀਡੈਂਟ ਨਹੀਂ ਹੋਇਆ ਸਾਰੇ ਪ੍ਰਕਰਨ ਦੇ ਦੌਰਾਨ ਜਿਹਨੂੰ ਲੈ ਕੇ ਉਹ ਭੈਭੀਤ ਹੋਣ ਕਿ ਹਾਂ ਜੀ ਉੱਥੇ ਤੇ ਹਿੰਸਾ ਹੋ ਰਹੀ ਆ, ਉੱਥੇ ਤੇ ਗਾਡਰ ਤੋੜਿਆ ਗਿਆ। ਮੈਨੂੰ ਨਹੀਂ ਲੱਗਦਾ ਕਿਤੇ ਇੱਕ ਨਟ ਵੀ ਖੋਲ੍ਹਿਆ ਗਿਆ ਹੋਵੇ ਕਿਸੇ ਰੇਲ ਦੀ ਲੀਹ ਤੋਂ ਕਿਸੇ ਕਿਸਾਨ ਵੱਲੋਂ। ਔਰ ਦੂਜੀ ਗੱਲ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਤੇ ਉਹਨਾਂ ਨੇ ਜਿਹੜੇ ਹੈਗੇ ਸੀ ਰੇਲਵੇ ਟਰੈਕ ਉਹ ਖਾਲੀ ਵੀ ਕਰ ਦਿੱਤੇ। ਹੋਰ ਇਸ ਤੋਂ ਵੱਧ ਕੀ ਗਰੰਟੀ ਚਾਹੀਦੀ ਆ? ਹੁਣ ਇਹ ਜਾਂ ਤਾਂ ਕਹਿਣ ਕਿ ਲਿਖ ਕੇ ਦਿਓ ਸਾਨੂੰ, ਤਾਂ ਸਰਕਾਰ ਆਪੇ ਲਿਖ ਕੇ ਵੀ ਦੇ ਦੂਗੀ, ਕਿਉਂਕਿ ਕਿਸਾਨ ਤੇ ਇਸ ਗੱਲ ਦੇ ਵਿੱਚ ਰਜ਼ਾਮੰਦ ਹੈ ਕਿ ਮਾਲ ਗੱਡੀਆਂ ਚਲਾਓ, ਮੁਸਾਫਰ ਗੱਡੀਆਂ ਅਸੀਂ ਨਹੀਂ ਹਾਲਦੀ ਘੜੀ ਚੱਲਣ ਦੇਵਾਂਗੇ। ਤਾਂ ਤੁਸੀਂ 2 ਦਿਨ ਚਲਾ ਵੀ ਲਈਆਂ, ਆਪ ਹੀ ਮੰਨਦੇ ਪਏ ਕਿ 173 ਗੱਡੀਆਂ ਚੱਲੀਆਂ ਨੇ। ਜਿੱਦਣ ਕਿਸਾਨ ਉੱਠ ਗਏ ਆ 173 ਗੱਡੀਆਂ ਜਿਹੜੀਆਂ ਉਹ ਚੱਲੀਆਂ ਨੇ, ਤਾਂ ਉਹਨਾਂ ਨੂੰ ਕੁਛ ਨਹੀਂ ਕਿਸੇ ਨੇ ਆਖਿਆ। ਤੇ ਹੁਣ ਗੱਡੀਆਂ ਨੂੰ ਕੋਈ ਖਾ ਜੂਗਾ ਬੰਦਾ ਪੁੱਛੇ ਆਪਣੇ ਆਪ ਦੇ ਵਿੱਚ। ਇਹ ਦੇਖੋ ਕਿਸ ਤਰ੍ਹਾਂ ਦਾ ਹੱਟ ਹੈ। ਉਹ ਕਹਿੰਦੇ ਨਾ ਰਾਜ ਹੱਟ ਬਹੁਤ ਮਾੜਾ ਹੁੰਦਾ, ਬਾਲ ਹੱਟ ਜਿਵੇਂ ਹੁੰਦਾ ਨਾ, ਮਤਲਬ ਕਿ ਬੱਚੇ ਦੀ ਜ਼ਿੱਦ ਬੜੀ ਮਾੜੀ ਹੁੰਦੀ ਆ। ਬੱਚੇ ਦੀ ਜ਼ਿੱਦ ਵਾਸਤੇ ਨਾ ਸਮਝ ਲਓ ਕਿ ਪੋਹ ਦੀ ਰਾਤ ਦੇ ਵਿੱਚ ਵੀ ਖਰਬੂਜੇ ਲੱਭਣੇ ਪੈ ਜਾਂਦੇ ਆ ਕਈ ਵਾਰ।
ਉਸ ਤਰ੍ਹਾਂ ਹੀ ਜਿਹੜਾ ਰਾਜ ਹੱਥ ਹੈ ਨਾ, ਰਾਜ ਕਰਨ ਵਾਲੇ ਦਾ ਜਿਹੜਾ ਇੱਕ ਜ਼ਿੱਦੀਪੁਣਾ ਹੁੰਦਾ ਨਾ, ਉਹ ਵੀ ਬੜਾ ਮਾੜਾ ਹੈ, ਉਹ ਵੀ ਕਲਹਿਣਾ ਕਲਚਣਾ ਹੀ ਹੁੰਦਾ ਹੈ। ਇਸ ਵੇਲੇ ਉਹੀ ਚੀਜ਼ ਵੇਖਣ ਨੂੰ ਮਿਲ ਰਹੀ ਹੈ, ਟਕਰਾਓ ਆ ਸਿੱਧੇ ਤੌਰ ਤੇ। ਤਾਂ ਹੁਣ ਕੈਪਟਨ ਅਮਰਿੰਦਰ ਸਿੰਘ ਵੱਲੋਂ ਤੇ ਹਾਲ ਦੀ ਘੜੀ ਕੋਈ ਪ੍ਰਤੀਕਰਮ ਨਹੀਂ ਆਇਆ ਮੇਰੇ ਖਿਆਲ ਦੇ ਨਾਲ, ਇਹ ਹਵਾਲਾ ਦੇ ਰਹੇ ਆ। ਔਰ ਦੇਖੋ ਇਹਨਾਂ ਦੇ ਵਿਰੋਧੀ ਜਿਹੜੇ ਉਹ ਸਿੱਧੇ ਤੌਰ ਤੇ ਦੋਸ਼ ਲਾਉਂਦੇ ਪਏ ਕਿ ਕੈਪਟਨ ਅਮਰਿੰਦਰ ਸਿੰਘ ਅਸਲ ਦੇ ਵਿੱਚ ਉਹਨਾਂ ਨੂੰ ਵੀ ਇੱਕ ਤਰ੍ਹਾਂ ਨਾਲ ਰਸਤਾ ਪੱਧਰਾ ਕਰਕੇ ਦੇਣ ਦੇ ਵਿੱਚ ਲੱਗਾ ਹੋਇਆ। ਵੈਸੇ ਪਿੰਡਾਂ ਦੇ ਵਿੱਚ ਰਾਤ ਨੂੰ ਜਿਵੇਂ ਮਤਲਬ ਕਿ ਹਨੇਰਾ ਜਿਹਾ ਹੁੰਦਾ, ਰੌਲ ਗੌਲਾ ਜਿਹਾ ਜਿਹਨੂੰ ਆਪਾਂ ਆਉਂਦੇ ਹਾਂ, 5-6 ਵਜੇ ਕੱਟ ਲਾਉਣੇ ਸ਼ੁਰੂ ਕਰ ਦਿੰਦੇ ਆ, 2-2 ਘੰਟੇ ਕੱਟ ਲਾਈ ਜਾਂਦੀ ਆ, ਸਾਰਾ ਦਿਨ ਛਕਾਟੇ ਭਰਦੀ ਫਿਰਦੀ ਹੈ ਬਿਜਲੀ। ਤਾਂ ਲੋਕ ਉਦੋਂ ਵੀ ਕਹਿੰਦੇ ਆ ਕਿ ਹੁਣ ਦੇਖੋ ਲੋਕ ਜਿਹੜੇ ਅੱਜ ਕੱਲ੍ਹ ਜਾਗਰੂਕ ਹੈ, ਲੋਕ ਕਹਿੰਦੇ ਕਿ ਜਾਣਬੁੱਝ ਕੇ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਤਾਂ ਕਿ ਅਸੀਂ ਆਪਣੇ ਲੋਕਾਂ ਦੀ ਉਲਟ ਹੋ ਜਾਈਏ, ਜਿਹੜੇ ਕਿ ਅੰਦੋਲਨਕਾਰੀ ਆ, ਸੰਘਰਸ਼ਕਾਰੀ ਆ। ਤਾਂ ਰਾਜਨੀਤਿਕ ਵਿਰੋਧੀ ਸਿੱਧੇ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਤੇ ਦੋਸ਼ ਲਾਉਂਦੇ ਪਏ ਆ ਕਿ ਰਸਤਾ ਹੀ ਪੱਧਰਾ ਕੀਤਾ। ਜੋ ਇਹਨਾਂ ਨੇ ਪਹਿਲਾਂ ਬਿੱਲ ਲਿਆਂਦੇ ਆ ਉਹ ਵੀ ਇੱਕ ਤਰ੍ਹਾਂ ਨਾਲ ਉਹਨਾਂ ਕਾਨੂੰਨਾਂ ਨੂੰ ਮੰਨਿਆ ਗਿਆ, ਉਹਨਾਂ ਦੇ ਵਿੱਚ ਅਮੈਂਡਮੈਂਟ ਕਰਕੇ ਆਪਣੀ ਇੱਥੋਂ ਸਿਆਸੀ ਜਿਹੜੀ ਸਾਖ ਸੀ ਉਹ ਬਚਾਈ ਗਈ ਆ। ਪਲੱਸ ਹੁਣ ਵੀ ਇੱਕ ਪਾਸੇ ਰਣਇੰਦਰ ਸਿੰਘ ਨੂੰ ਈਡੀ ਦੇ ਨੋਟਿਸ ਆਉਣੇ ਜਾਂ ਦੂਸਰੇ ਪਾਸੇ ਇਸ ਤਰ੍ਹਾਂ ਦੇ ਚਿੱਠੀ ਪੱਤਰ ਵਿਹਾਰ ਕਰਕੇ ਉਸ ਤੋਂ ਬਾਅਦ ਟਿਕ ਜਾਣਾ ਚੁੱਪ ਕਰਕੇ, ਇਹ ਨਿਸ਼ਾਨੀ ਆ ਕਿ ਕੈਪਟਨ ਅਮਰਿੰਦਰ ਸਿੰਘ ਜੀ ਜਿਹੜੇ ਆ ਉਹ ਕੋਈ ਸਖਤ ਕਦਮ ਨਹੀਂ ਚੁੱਕ ਰਹੇ, ਬਲਕਿ ਉਹਨਾਂ ਦੇ ਨਾਲ ਰਲ ਕੇ ਖੇਡ ਰਹੇ, ਉਹਨਾਂ ਦੇ ਵਿਰੋਧੀ ਕਹਿ ਰਹੇ ਆ। ਤਾਂ ਇਹ ਸਾਰੀ ਸਿਆਸਤ ਆਪਣੇ ਥਾਂ ਤੇ ਚੱਲੀ ਜਾਂਦੀ ਆ। ਪਰ ਸੁਖਬੀਰ ਸਿੰਘ ਬਾਦਲ ਹੋਣ ਚਾਹੇ ਆਮ ਆਦਮੀ ਪਾਰਟੀ ਵਾਲੇ ਹੋਣ, ਉਹਨਾਂ ਦਾ ਤਰਕ ਹੈ ਕਿ ਪੰਜਾਬ ਦੀ ਆਰਥਿਕਤਾ ਨੂੰ ਬਹੁਤ ਵੱਡੀ ਚੋਟ ਮਾਰਨ ਦੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਨਵਾਂ ਖੁਲਾਸਾ ਕਰ ਦਿੱਤਾ। ਉਹ ਕਹਿੰਦੇ ਕਿ ਜੋ ਟੈਕਸਾਂ ਦੇ ਵਿੱਚੋਂ ਹਿੱਸੇਦਾਰੀ ਹੈ ਸੂਬਿਆਂ ਦੀ, ਉਹ ਵੀ ਪੰਜਾਬ ਦੀ ਘਟਾ ਦਿੱਤੀ ਗਈ। ਨਵੀਂ ਤੋਂ ਨਵੀਂ ਗੱਲ ਸੁਣਨ ਨੂੰ ਮਿਲ ਰਹੀ ਆ। ਔਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ, ਚਲੋ ਇਹ ਤੇ ਹੋ ਗਏ ਨਾ ਸਿਆਸੀ ਬਿਆਨ, ਮੈਂ ਕੋਟ ਕਰਕੇ ਦੱਸ ਰਿਹਾ ਕਿਉਂਕਿ ਕੋਈ ਵੀ ਪੱਖ ਆਪਾਂ ਰਹਿ ਨਹੀਂ ਦੇਣਾ ਚਾਹੁੰਦੇ। ਜੇ ਤੁਸੀਂ ਇੱਕ ਨਿਰਪੱਖ ਸਰਸਰੀ ਨਜ਼ਰ ਮਾਰੋਗੇ ਓਵਰਆਲ ਸਾਰੇ ਸਿਨਾਰੀਓ ਤੇ, ਦੇਖੋ ਇਹ ਹਕੀਕਤ ਹੈ, ਜਿਵੇਂ ਮੈਂ ਕੱਲ੍ਹ ਕਿਹਾ ਸੀਗਾ ਕਿ ਇੱਕ ਡੂੰਘੀ ਚਾਲ ਹੋ ਸਕਦੀ ਹੈ ਕਿਸਾਨ ਨੂੰ ਕਿਸਾਨ ਦੇ ਉਲਟ ਕਰਨ ਵਾਸਤੇ। ਦੂਜੀ ਚੀਜ਼ ਇਹ ਆ ਕਿ ਇਹਦੇ ਨਾਲ ਦੇਖੋ ਸ਼ਹਿਰੀ ਵਰਗ ਵੀ ਦੂਰ ਹੋ ਸਕਦਾ ਹੈ। ਕਿਉਂ? ਕਿਉਂਕਿ ਉਦਯੋਗ ਦੇ ਵਿੱਚ ਜੇ ਤੁਸੀਂ ਵੇਖੋਗੇ ਤਾਂ ਉਹਨਾਂ ਦੀ ਜੇ ਨਿਰਭਰਤਾ ਹੈ ਤਾਂ ਉਹ ਟਰਾਂਸਪੋਰਟੇਸ਼ਨ ਤੇ ਹੀ ਆ। ਉਦਾਹਰਣ ਦੇ ਤੌਰ ਤੇ ਲੁਧਿਆਣੇ ਦੇ ਬਹੁਤ ਸਾਰੇ ਕਾਰੋਬਾਰੀ ਜਿਹੜੇ ਆ ਉਹ ਕਹਿੰਦੇ ਕਿ ਅਸੀਂ ਕਰੋਨਾ ਨੇ ਮਸਾ ਇਹ ਵਾਇਸ ਰਾਤ ਆਏ ਤਾਂ ਹੁਣ ਉੱਤੋਂ ਇਹ ਵਿਪਤਾ ਪੈ ਗਈ ਆ ਕਿ ਜੋ ਸਾਡੇ ਇੱਥੇ ਤਿਆਰ ਨੇ ਪ੍ਰੋਡਕਟ ਉਹ ਬਾਹਰ ਨਹੀਂ ਘੱਲੇ ਜਾ ਸਕਦੇ, ਜੋ ਰੇਲ ਰਾਹੀਂ ਘੱਲੀ ਜਾਂਦੀ ਮਸ਼ੀਨਰੀ ਵਗੈਰਾ, ਔਰ ਜੋ ਰਾਓ ਮਟੀਰੀਅਲ ਆਉਣਾ ਵਾ ਉਹ ਲਿਆਂਦਾ ਨਹੀਂ ਜਾ ਸਕਦਾ। ਮਤਲਬ ਕਿ ਸਾਡੇ ਕਾਰੋਬਾਰ ਤੇ ਦੂਰੀ ਘੱਟ ਆ। ਤਾਂ ਇਹ ਚੀਜ਼ ਦੇਖੋ, ਇਹ ਵੀ ਦੇਖਣ ਵਾਲੀ ਆ, ਵਿਚਾਰਨ ਵਾਲੀ ਆ ਕਿ ਕਿਸ ਤਰ੍ਹਾਂ ਵਪਾਰੀ ਵਰਗ ਹੈ ਜਿਹੜਾ ਉਹ ਵੀ ਤੰਗ ਹੋ ਰਿਹਾ। ਤਾਂ ਇਹ ਤੰਗੀ ਜਿਹੜੀ ਆ, ਮੈਂ ਜਿਵੇਂ ਅੱਗੇ ਵੀ ਕਿਹਾ, ਬਾਰ-ਬਾਰ ਰਿਪੀਟ ਕਰ ਰਿਹਾ, ਤੰਗੀ ਜਾਣ-ਬੁੱਝ ਕੇ ਸ਼ਾਇਦ ਦਿੱਤੀ ਜਾ ਰਹੀ ਹੈ ਟੀਕੇ ਦੇ ਰੂਪ ਦੇ ਵਿੱਚ ਕਿ ਭਾਈ ਤੁਸੀਂ ਟਿਕ ਜਾਓ। ਜਿਵੇਂ ਟੀਕਾ ਨਹੀਂ ਕੋਈ ਦਿੱਤਾ ਜਾਂਦਾ, ਮਰੀਜ਼ ਨੂੰ ਜ਼ਿਆਦਾ ਦਰਦ ਹੋਵੇ, ਚੀਕਾਂ ਮਾਰੇ, ਕੂਕਾਂ ਮਾਰੇ, ਤਾਂ ਫਿਰ ਡਾਕਟਰ ਇੱਕ ਟੀਕਾ ਲਾ ਦਿੰਦਾ ਨੀਂਦ ਵਾਲਾ ਜਾਂ ਕਹਿ ਲਓ ਨਸ਼ੇ ਵਾਲਾ, ਤਾਂ ਮਰੀਜ਼ ਟਿਕ ਜਾਂਦਾ। ਐਸਾ ਇੱਕ ਟੀਕਾ ਲਾਇਆ ਜਾ ਰਿਹਾ ਕਿ ਤੁਸੀਂ ਟਿਕ ਜਾਓ। ਔਰ ਮੈਂ ਜਿਵੇਂ ਕਿਹਾ ਕਿ ਇਹ ਟਕਰਾਓ ਵਾਲਾ ਜਿਹੜਾ ਟੀਕਾ ਹੈ ਨਾ, ਇਹਦੇ ਵਿੱਚ ਡੋਜ਼ ਜਿਹੜੀ ਆ ਉਹ ਵੱਧ ਤੋਂ ਵੱਧ ਭਰਨ ਦਾ ਯਤਨ ਕੀਤਾ ਜਾਊਗਾ। ਹੁਣ ਇਹ ਵੇਖਣਾ ਹੋਏਗਾ ਕਿ ਗਾਂ ਜੋ ਬਰਦਾਸ਼ਤ ਸਮਰੱਥਾ ਹੈ ਉਹ ਅਗਲਿਆਂ ਦੀ ਕਿੰਨੀ ਕੁ ਆ ਔਰ ਉਹਦਾ ਤੋੜ ਕੀ ਅੱਗੋਂ ਲੱਭਿਆ ਜਾਂਦਾ। ਇਹੀ ਚੀਜ਼ ਜਿਹੜੀ ਆ ਹੁਣ ਅੱਗੇ ਇਸ ਸੰਘਰਸ਼ ਦਾ ਜੇ ਭਵਿੱਖ ਕਹਿ ਲਓ ਜਾਂ ਨਤੀਜਾ ਕਹਿ ਲਓ ਤੈਅ ਕਰੂਗੀ। ਜੀ ਬਿਲਕੁਲ। ਤੇ ਅਗਲੀ ਮਿੰਟ 'ਚ ਗੱਲ ਕਰੀਏ ਕਿਸਾਨਾਂ ਦਾ ਵੀ ਵੱਡਾ ਐਲਾਨ, 5 ਨਵੰਬਰ ਨੂੰ ਦੇਸ਼ ਭਰ ਦੇ ਵਿੱਚ ਚੱਕਾ ਜਾਮ। ਹਾਂਜੀ, ਉਹ ਚੱਕਾ ਜਾਮ ਕਰੂਗੇ ਤੇ ਉਹਨਾਂ ਨੇ ਐਲਾਨ ਕਰ ਦਿੱਤਾ। ਵੈਸੇ 3 ਅੱਜ ਜੇ ਕਿੱਦਾਂ ਕਹਿ ਲਈਏ ਕਿ ਸਹਿਮਤੀ ਪੱਤਰ ਉਹਨਾਂ ਨੇ ਦਿੱਤੇ ਆ। ਸਹਿਮਤੀ ਪੱਤਰ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਕੱਲ ਸਹਿਮਤੀ ਨਹੀਂ ਸੀ ਬਣ ਸਕੀ। ਅੱਜ ਉਹਨਾਂ ਨੇ 3 ਸਹਿਮਤੀ ਪੱਤਰ ਜਿਹੜੇ ਆ ਉਹ ਜਾਰੀ ਕਰ ਦਿੱਤੇ ਆ। 3 ਮੁੱਦਿਆਂ ਦੀ ਸਹਿਮਤੀ ਕਹਿ ਲਓ। ਉਹ ਸਹਿਮਤੀ ਇਹ ਆ, ਇੱਕ ਤੇ ਇਹ ਹੁਣ 26 ਤੇ 27 ਨਵੰਬਰ ਨੂੰ ਦਿੱਲੀ ਜਾਣਗੇ। ਇਹ ਪ੍ਰੋਗਰਾਮ ਬਣਿਆ ਸਾਰੇ ਦੇ ਕਹਿ ਲਓ ਤਾਂ ਜਿਹੜੇ ਵੀ ਇਹਨਾਂ ਦੇ ਸੰਗਠਨ ਆ, ਇੱਕ ਤਾਲਮੇਲ ਗਰੁੱਪ ਦੇ ਵਿੱਚ ਕੌਮੀ ਤਾਲਮੇਲ ਕਮੇਟੀ ਜਿਹਦਾ ਨਾਂ ਆ, ਤਾਂ ਇਹ ਇੱਕ ਬਹੁਤ ਵੱਡਾ ਜਿਹਦਾ ਕਹਿ ਲਓ ਕਿ ਪ੍ਰੋਗਰਾਮ ਦਿੱਤਾ ਗਿਆ ਸਾਰੇ ਦੇਸ਼ ਦੇ ਕਿਸਾਨਾਂ ਵਾਸਤੇ। ਦੂਜਾ ਨੁਕਤਾ ਇਹ ਹੈ ਕਿ 5 ਨਵੰਬਰ ਨੂੰ ਇਹਨਾਂ ਨੇ ਕਿਹਾ ਕਿ 4 ਘੰਟੇ ਵਾਸਤੇ ਚੱਕਾ ਜਾਮ ਕੀਤਾ ਜਾਏਗਾ। ਤਾਂ ਇਹ ਦੂਸਰਾ ਮੁੱਦਾ ਹੈ। ਤੇ ਤੀਸਰਾ ਜੇ ਕਹਿ ਲਓ
ਤਾਂ ਇਹ ਹੈ ਕਿ ਕਿਸਾਨੀ ਦੇ ਨਾਲ ਗਰੀਬੀ ਰੇਖਾ ਤੋਂ ਹੇਠਲੇ ਤਬਕੇ ਨੂੰ ਵੀ ਅੰਦੋਲਨ ਦੇ ਵਿੱਚ ਜੋੜਿਆ ਜਾ ਸਕੇ, ਮਤਲਬ ਕਿ ਕੌਮੀ ਖਾਕੇ ਦੇ ਵਿੱਚ ਇਹਨੂੰ ਸ਼ਾਮਲ ਕਰ ਲਈਏ, ਇਹਨੂੰ ਦੇਸ਼ ਵਿਆਪੀ ਬਣਾ ਲਿਆ ਜਾਵੇ। ਇਹ ਗੱਲ ਆਪਾਂ ਅੱਗੇ ਵੀ ਕਿਹਾ ਸੀਗਾ ਇਸ ਨੁਕਤੇ ਨੂੰ ਕਿ ਕਿਸਾਨ ਜਥੇਬੰਦੀਆਂ ਜ਼ਰੂਰ ਵਿਚਾਰਨਗੀਆਂ ਕਿ ਇਹ ਜਿਹੜਾ ਪੰਜਾਬ ਫਾਰਮੂਲਾ ਇਹਨੂੰ ਕੌਮੀ ਪੱਧਰ ਤੇ ਲਿਜਾਇਆ ਜਾਵੇ। ਤਾਂ ਤੀਸਰਾ ਨੁਕਤਾ ਇਹਨਾਂ ਨੇ ਵਿਚਾਰਿਆ ਔਰ ਉਹਦੇ ਤੇ ਲਾ ਲਓ ਕਿ ਸਹਿਮਤੀ ਦੇ ਦਿੱਤੀ ਆ। ਹੁਣ ਜਿਹੜਾ ਪੰਜਾਬ ਵਾਲਾ ਸੰਘਰਸ਼ ਆ ਇਹਦੇ ਬਾਰੇ ਜੇ ਆਪਾਂ ਵੇਖੀਏ, ਕਿਉਂਕਿ ਆਪਾਂ ਨੂੰ ਬਹੁਤੀ ਉਤਸੁਕਤਾ ਜਿਹੜੀ ਆ ਉਹ ਇਸ ਗੱਲ ਦੇ ਵਿੱਚ ਹੀ ਹੁੰਦੀ ਹੈ ਕਿ ਪੰਜਾਬ ਨੂੰ ਲੈ ਕੇ ਕੀ ਜਥੇਬੰਦੀਆਂ ਨੇ ਫੈਸਲਾ ਕੀਤਾ, ਕਿਉਂਕਿ ਜਿਹੜੇ ਸਾਡੇ ਇੱਥੋਂ ਦੇ ਜਥੇਬੰਦਕ ਢਾਂਚੇ ਨੂੰ ਚਲਾ ਰਹੇ ਆ ਜਾਂ ਜਿਹੜੇ ਅੱਗੇ ਰਹਿਬਰੀ ਕਰ ਰਹੇ ਆ, ਨੁਮਾਇੰਦਗੀ ਕਰ ਰਹੇ ਆ, ਉਹ ਕੀ ਫੈਸਲਾ ਲੈਂਦੇ ਆ ਪੰਜਾਬ ਬਾਬਤ। ਤਾਂ ਉਹ ਜਿਹੜਾ ਸੰਘਰਸ਼ ਚੱਲ ਰਿਹਾ ਪੰਜਾਬ ਦੇ ਵਿੱਚ ਉਸ ਚੀਜ਼ ਦੇ ਮੁਤਲਕ ਉਹਨਾਂ ਨੇ ਜਿਉਂ ਦੀ ਤਿਉਂ ਹੀ ਸਥਿਤੀ ਰੱਖੀ ਆ ਕਿ ਇਹ ਚੱਲਦਾ ਰਹੇਗਾ ਤੋਂ ਭਾਵ ਇਹ ਆ ਕਿ ਜੋ ਅੱਗੇ ਐਲਾਨ ਕੀਤਾ ਹੋਇਆ ਪੰਜਾਬ ਦੇ ਵਿੱਚ ਕਿ ਰੇਲਵੇ ਟਰੈਕ ਜਿਹੜੇ ਆ ਉਹ ਖੋਲ੍ਹੇ ਜਾਣਗੇ ਔਰ 15 ਦਿਨ ਵਾਸਤੇ ਮੁਹੱਲਤ ਦਿੱਤੀ ਗਈ ਆ, ਉਹ ਨਿਰੰਤਰ ਜਾਰੀ ਰਹੇਗੀ। ਹੁਣ ਸੂਬਾ ਸਰਕਾਰ, ਕੇਂਦਰ ਸਰਕਾਰ ਕਿਸ ਤਰ੍ਹਾਂ ਖੇਡ ਰਹੀ ਆ ਉਹ ਆਪਾਂ ਸਾਰੀ ਗੱਲਬਾਤ ਕਰ ਲਈ ਆ। ਕਿਸਾਨ ਜਥੇਬੰਦੀਆਂ ਨੇ ਇਹੀ ਪ੍ਰੋਗਰਾਮ ਦਿੱਤਾ ਪੰਜਾਬ ਵਾਸਤੇ ਕਿ ਉਹ ਜੋ ਸ਼ੋਅ ਹੈ ਨਿਰੰਤਰ ਰਹੇਗੀ। ਸੋ ਇਹ ਇੱਕ ਵੱਡੀ ਗੱਲ ਆ। ਤੇ ਦੂਸਰੀਆਂ ਉਹਨਾਂ ਨੇ ਜੋ ਗੱਲਾਂ ਕੀਤੀਆਂ ਉਹਨਾਂ ਦੇ ਵਿੱਚ ਮੁੱਖ ਤੌਰ ਤੇ ਇਹੀ ਆ ਕਿ ਪੰਜਾਬ ਦੇ ਨਾਲ ਸ਼ੋਅ ਕੀਤਾ ਜਾ ਰਿਹਾ ਉਹ ਸਰਾਸਰ ਗਲਤ ਆ, ਧੱਕਾ ਹੈ। ਔਰ ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ ਇਹ ਕਿਸਾਨ ਸੰਘਰਸ਼ ਨੂੰ ਚੋਟ ਪਹੁੰਚਾਉਣ ਦੀ ਹੀ ਸਾਜ਼ਿਸ਼ ਆ। ਬਾਕੀ ਹੁਣ ਵੇਖੋ ਜਿਹੜਾ 5 ਨਵੰਬਰ ਨੂੰ ਚੱਕਾ ਜਾਮ ਆ ਉਹਨੂੰ ਕਿੱਥੇ ਕਿੱਥੇ ਹੁੰਗਾਰਾ ਮਿਲਦਾ ਔਰ ਅਸਲ ਗੇਮ ਜਿਹੜੀ ਆ ਹੁਣ ਘੁੰਮੇਗੀ ਜਾ ਕੇ 26 ਅਤੇ 27 ਨੂੰ। ਕੀ ਦਿੱਲੀ ਦੇ ਵਿੱਚ ਕਿਸਾਨ ਐਂਟਰ ਹੋ ਸਕਣਗੇ, ਕਿਉਂਕਿ ਕੱਲ ਵੀ ਇਹੀ ਨੁਕਤਾ ਆਪਣਾ ਸੀਗਾ, ਕੱਲ ਵੀ ਇਹੋ ਹੀ ਮੁੱਖ ਦੁਬਿਧਾ ਦਾ ਲੱਗਦਾ ਸੀਗਾ ਕਿ ਸਬਬ ਹੈ ਕਿਸਾਨ ਜਥੇਬੰਦੀਆਂ ਦੇ ਸਾਹਮਣੇ ਕਿ ਦਿੱਲੀ ਜਾਣ ਦਾ ਪ੍ਰੋਗਰਾਮ ਦਿੱਤਾ ਜਾਵੇ ਜਾਂ ਨਾ। ਤਾਂ ਇਹਨਾਂ ਨੇ ਆਖਿਰਕਾਰ ਦਿੱਲੀ ਜਾਣ ਦਾ ਐਲਾਨ ਕਰ ਦਿੱਤਾ। ਤਾਂ ਦਿੱਲੀ ਜਾ ਕੇ ਬੜੇ ਹੁਣ ਬਹੁਤ ਵੱਡੇ ਹਜੂਮ ਦੇ ਰੂਪ ਦੇ ਵਿੱਚ ਜਾ ਕੇ ਕਿਸਾਨ ਤੇ ਜਾਂ ਫਿਰ ਦਿੱਲੀ ਸੰਕੇਤਕ ਤੌਰ ਤੇ ਮਤਲਬ ਕਿ ਜਾਣਾ, ਜਿਸ ਤਰ੍ਹਾਂ ਬੈਂਸ ਵੀ ਜਾ ਆਏ, ਜਿਹੜੇ ਕਾਂਗਰਸੀ ਇਹ ਵੀ ਜਾ ਆਏ, ਅਕਾਲੀ ਵੀ ਜਾ ਆਏ, ਆਮ ਆਦਮੀ ਪਾਰਟੀ ਵਾਲੇ ਜਾ ਆਏ ਤੇ ਅਕਾਲੀ ਦਲ ਅੰਮ੍ਰਿਤਸਰ ਵਾਲੇ ਵੀ ਜਿਹੜਾ ਜਿਹਾ ਕੱਢ ਆਏ, ਕਹਿੰਦੇ ਅਸੀਂ ਮੂੰਹ ਨੇਰੀ ਜਾ ਆਏ। ਸੋ ਇਹ ਸਾਰੇ ਜਾ ਆਏ ਆ। ਤਾਂ ਇੱਕ ਸੰਕੇਤਕ ਹੁੰਦੀ ਆ ਚੀਜ਼, ਸੰਬੋਲਕ ਜਿਹਨੂੰ ਆਪਾਂ ਨੇ ਇੱਕ ਚੀਜ਼ ਹੁੰਦੀ ਆ ਪੱਕੇ ਤੌਰ ਤੇ, ਸਥਾਈ ਤੌਰ ਤੇ ਪੱਕੇ ਪੈਰੇ ਜਿਵੇਂ ਕਹਿ ਲਈਏ, ਪੱਕੇ ਪੰਚਰ ਲਾਉਣ ਵਾਲੀ ਗੱਲ। ਤਾਂ ਜੇ ਉਹ ਆਪਾਂ ਦੇਖੀਏ ਪਿੱਛੇ 2-3 ਸਾਲ ਪਹਿਲਾਂ ਬੰਬੇ ਦੇ ਵਿੱਚ ਕਿਸਾਨ ਆਏ ਸਨ, ਯਾਦ ਹੋਣਾ ਤੁਹਾਨੂੰ, ਜਿਨ੍ਹਾਂ ਦੇ ਪੈਰ ਪੱਟੇ ਸੀ ਤੇ ਬਹੁਤ ਬੁਰੇ ਹਾਲ ਸੀਗੇ। ਜੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉਹ ਕਾਫਲੇ ਦੇ ਵਿੱਚ ਦਾਖਲ ਹੋਏ ਸਨ ਤੇ ਸਰਕਾਰ ਚਾਹ ਕੇ ਵੀ ਉਹਨਾਂ ਨੂੰ ਰੋਕ ਨਹੀਂ ਸੀ ਸਕੀ, ਸਗੋਂ ਉਹਨਾਂ ਵਾਸਤੇ ਪ੍ਰਬੰਧ ਕਰਨਾ ਪਿਆ ਸੀ ਕਿਉਂਕਿ ਗਿਣਤੀ ਇੰਨੀ ਸੀ। ਉਹਦੇ ਵਿੱਚ ਔਰਤਾਂ ਸਨ, ਉਹਦੇ ਵਿੱਚ ਬੱਚੇ ਸਨ, ਉਹਦੇ ਵਿੱਚ ਬਜ਼ੁਰਗ ਸਨ। ਸਰਕਾਰ ਜੇ ਕੋਈ ਸਖਤ ਐਕਸ਼ਨ ਚੁੱਕਦੀ, ਕਿਉਂਕਿ ਉਹਨਾਂ ਦੀਆਂ ਅੱਡੀਆਂ ਪਾਟੀਆਂ ਵਾਲੀਆਂ ਫੋਟੋਆਂ ਜਿਹੜੀਆਂ ਪਹਿਲਾਂ ਹੀ ਵਾਇਰਲ ਹੋ ਗਈਆਂ, ਲੋਕ ਉਹਨਾਂ ਦੇ ਨਾਲ ਜੁੜ ਗਏ। ਲੋਕਾਂ ਨੇ ਵੇਖਿਆ ਹੀ ਨਹੀਂ ਕਿ ਮੰਗ ਜਾਇਜ਼ ਜਾਂ ਨਜਾਇਜ਼। ਉਹਨਾਂ ਆਖਿਆ ਇਸ ਕਿਸਾਨ ਹਜ਼ੂਮ ਦੀ ਗੱਲ ਸੁਣੋ। ਤਾਂ ਚਾਹ ਕੇ ਵੀ ਮਰਾਠਾ ਸਰਕਾਰ ਜਿਹੜੀ ਉੱਥੋਂ ਦੀ ਮਹਾਰਾਸ਼ਟਰ ਦੀ ਸਰਕਾਰ ਜਿਹੜੀ ਮਰਾਠਾ ਰਾਜਨੀਤੀ ਦੇ ਵਿੱਚ ਬਹੁਤ ਜ਼ਿਆਦਾ ਉੱਥੇ ਗੂੜਤਾ ਲਿਆਉਂਦੀ ਆ, ਉਹ ਝੁਕ ਗਈ ਉਹਨਾਂ ਕਿਸਾਨਾਂ ਦੇ। ਹਾਲਾਂਕਿ ਬਾਅਦ 'ਚ ਮੰਗਾਂ ਤੇ ਨਹੀਂ ਪੂਰੀਆਂ ਹੋਈਆਂ ਪਰ ਉਹਨਾਂ ਦੀ ਗੱਲ ਸੁਣੀ ਗਈ। ਬਕਾਇਦਾ ਉਹਨਾਂ ਨੂੰ ਇੱਕ ਮੈਦਾਨ ਖਾਲੀ ਕਰਵਾ ਕੇ ਦਿੱਤਾ ਗਿਆ ਸੀਗਾ, ਬਕਾਇਦਾ ਉਹਨਾਂ ਦੇ ਵਾਸਤੇ ਪੀਣ ਵਾਲੇ ਪਾਣੀ ਦਾ ਔਰ ਖਾਣ ਦਾ ਪ੍ਰਬੰਧ ਕੀਤਾ ਗਿਆ ਸੀਗਾ। ਤਾਂ ਉਸ ਅੰਦੋਲਨ ਦੀ ਤਰ੍ਹਾਂ ਜੇ ਕੋਈ ਵੱਡਾ ਹਜੂਮ ਜਾਂਦਾ ਦਿੱਲੀ ਤੇ ਫਿਰ ਸਰਕਾਰ ਵਾਸਤੇ ਸੰਕਟ ਖੜਾ ਹੋ ਜਾਏਗਾ ਕਿ ਜੇ ਅਸੀਂ ਕੋਈ ਸਖਤ ਐਕਸ਼ਨ ਇਹਨਾਂ ਤੇ ਲੈਂਦੇ ਹਾਂ ਤੇ ਕੱਲ੍ਹ ਨੂੰ ਹਮਦਰਦੀ ਜਿਹੜੀ ਕਿਸਾਨਾਂ ਦੇ ਨਾਲ ਹੋਰ ਜੁੜ ਗਈ ਤਾਂ ਨੁਕਸਾਨ ਹੋ ਜਾਏਗਾ, ਕਿਉਂਕਿ ਬਿਹਾਰ ਹੈ ਮੂਹਰੇ ਔਰ ਉਸ ਤੋਂ ਬਾਅਦ ਬੰਗਾਲ ਦੀ ਵਾਰੀ ਹੈ। ਜੀ ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਆਪਾਂ ਗੱਲ ਕਰਦੇ, ਕਹਿੰਦੇ ਈਡੀ ਦਫ਼ਤਰ ਵਿੱਚ ਪੇਸ਼ ਨਹੀਂ ਹੋਏ ਕੈਪਟਨ ਦੇ ਬੇਟੇ ਰਣਿੰਦਰ। ਹਾਂਜੀ, ਇਹਨਾਂ ਦੇ ਵਕੀਲ ਨੇ ਕਿਹਾ ਜੀ ਕਿ ਰਣਿੰਦਰ ਤੇ ਗਏ ਆ ਓਲੰਪਿਕ 2021 ਖੇਡਾਂ ਦੇ ਮਾਮਲੇ 'ਚ ਕੋਈ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਦੀ ਪੇਸ਼ੀ ਆ, ਉੱਥੇ ਪੇਸ਼ ਹੋਣ ਦੇ। ਇੱਕ ਤੇ ਪੇਸ਼ੀਆਂ ਬੜੀਆਂ ਇਹਨਾਂ ਦੀਆਂ ਵੱਡੇ ਸਿਰਾਂ ਦੀਆਂ, ਵੱਡੀਆਂ ਸਿਰ ਦਾ ਇਹ ਸਾਰਾ ਕੁਛ ਹੈ ਜਿਹੜਾ ਇਹ ਜਿੱਦਾਂ ਕਹਿ ਲਓ ਕਿ ਬਹੁਤ ਜ਼ਿਆਦਾ ਸਿਆਪਿਆਂ ਵਾਲਾ ਹੁੰਦਾ ਸਿਲਸਿਲਾ ਇਹਨਾਂ ਦਾ। ਤਾਂ ਹੁਣ ਵੇਖੋ ਇਹ ਜਿਸ ਤਰੀਕੇ ਦੇ ਨਾਲ ਇਹ ਸੁਣਵਾਈ ਸ਼ੁਰੂ ਹੋਈ ਆ, ਆਪਾਂ ਗੱਲ ਕੀਤੀ ਅੱਗੇ ਵੀ ਕਿ ਇਹਦੇ ਵਿੱਚ ਹੁਣ ਈਡੀ ਨੇ ਕੀ
ਕਾਗਜ਼ ਪੱਤਰ ਮੰਗਣੇ ਆ, ਕੀ ਇਹਨਾਂ ਨੇ ਜਵਾਬ ਲੈਣੇ, ਉਹ ਤੇ ਹਾਲੇ ਤੈਅ ਨਹੀਂ ਹੈ। ਉਹਦੇ ਬਾਰੇ ਤੇ ਪਤਾ ਲੱਗੂਗਾ ਜੇ ਇਹ ਉੱਥੇ ਪੇਸ਼ ਹੁੰਦੇ ਆ। ਹਾਲਾਂਕਿ ਮੇਰੇ ਖਿਆਲ ਦੇ ਨਾਲ 6 ਨਵੰਬਰ ਤੱਕ ਦਾ ਇਹਨਾਂ ਨੂੰ ਸਮਾਂ ਮਿਲਿਆ, ਵਕਫਾ ਮਿਲਿਆ, ਉਦੋਂ ਇਹ ਪੇਸ਼ ਹੋਣਗੇ। ਉਸ ਤੋਂ ਬਾਅਦ ਕੀ ਉਹਨਾਂ ਦੀ ਮੰਗ ਹੁੰਦੀ ਹੈ ਕਿ ਕਾਗਜ਼ਾਤ ਉਹਨਾਂ ਨੂੰ ਕਿਹੜੇ ਕਿਹੜੇ ਚਾਹੀਦੇ, ਉਸ ਤੋਂ ਬਾਅਦ ਹੀ ਕੋਈ ਗੱਲ ਸਾਫ਼ ਹੋਏਗੀ। ਤਾਂ ਹਾਲ ਦੀ ਘੜੀ ਤਾਂ ਸਿਰਫ ਇੱਕ ਖਬਰ ਹੀ ਹੈ, ਕਿਉਂਕਿ ਇਹਦਾ ਪਿਛੋਕੜ ਸਭ ਨੂੰ ਪਤਾ ਹੀ ਹੈ। ਜਿਸ ਤਰ੍ਹਾਂ 2 ਅਲੱਗ-ਅਲੱਗ ਮਾਮਲੇ ਆ, ਉਹਦੇ ਵਿੱਚ IT ਨੇ ਕੁਝ ਕਾਗਜ਼ ਦਾਖਲ ਕੀਤੇ ਸਨ ਤੇ ਉਹਨਾਂ ਕਾਗਜ਼ਾਂ ਨੂੰ ਘੋਖਣ ਵਾਸਤੇ ਹੀ ED ਜਿਹੜੀ ਆ ਉਹ ਅੱਗੇ ਵੱਧ ਰਹੀ ਆ। ਸੋ ਹੁਣ ਦੇਖਦੇ ਹਾਂ 6 ਨਵੰਬਰ ਨੂੰ ਕੀ ਇਹ ਪੇਸ਼ ਹੁੰਦੇ ਆ ਜਾਂ ਉਦੋਂ ਵੀ ਕੋਈ ਛੋਟ ਵਗੈਰਾ ਲੈਂਦੇ ਆ। ਪਰ ਇਹ ਸਾਫ਼ ਹੈ ਕਿ ਕਿਤੇ ਨਾ ਕਿਤੇ ਦਬਾਅ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਜਾਂ ਕੁਝ ਵਿਖਾਉਣ ਦਾ ਯਤਨ ਕੀਤਾ ਜਾ ਰਿਹਾ। 2 ਹੀ ਚੀਜ਼ਾਂ ਨੇ, ਜਾਂ ਤਾਂ ਦਬਾਅ ਬਣਾਉਣ ਦਾ ਯਤਨ ਹੈ ਜਾਂ ਕੁਝ ਜਨਤਾ ਨੂੰ ਵਿਖਾਉਣ ਦਾ ਯਤਨ ਕੀਤਾ ਜਾ ਰਿਹਾ। ਜੀ ਬਿਲਕੁਲ। ਤੇ ਮਿੰਟੂ ਜੀ, ਜੇ ਆਪਾਂ ਅਗਲੀ ਜਿਹੜੀ ਗੱਲ ਕਰਦੇ ਜਾਈਏ, ਕਹਿੰਦੇ ASI ਦੀ ਪਤਨੀ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤਹਿਤ DSP ਗ੍ਰਿਫਤਾਰ। ਵੇਖੋ ਇਹ ਆ ਮੈਂ ਹਾਂ ਹਰਜੀਤ, ਇਹਦੇ ਵੀ ਉਹ ਲੱਗਾ ਹੋਣਾ ਨਾ ਛਾਤੀ ਤੇ ਬਿੱਲਾ ਜਿਹਾ ਜਿਹੜਾ ਲਾਉਂਦੇ ਸੀ, ਉਹ ਮੈਂ ਹਾਂ ਹਰਜੀਤ। ਤੇ ਕਰਤੂਤ ਵੇਖੋ, ਜਿਸ ਜਨਾਨੀ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ DSP ਅਰੈਸਟ ਕੀਤਾ ਗਿਆ ਇੱਕ ਹੋਟਲ ਦੇ ਵਿੱਚੋਂ, ਔਰ ਉਹ ਜਨਾਨੀ ਉੱਥੇ ਵੀ ਮੌਜੂਦ ਸੀਗੀ, ਬੀਬੀ ਉੱਥੇ ਵੀ ਮੌਜੂਦ ਸੀਗੀ, ਉਹ ਇਹਨਾਂ ਦੇ ASI ਦੀ ਹੀ ਪਤਨੀ ਹੈ। ਤੇ ਕਮਾਲ ਦੀ ਗੱਲ ਇਹ ਆ ਕਿ ਉਸ ASI ਤੇ ਨਸ਼ੀਲੇ ਪਦਾਰਥਾਂ ਦਾ ਇੱਕ ਮਾਮਲਾ ਦਰਜ ਹੈ, ਉਹਦਾ ਮੁੰਡਾ ਵੀ ਰਗੜ ਦਿੱਤਾ ਗਿਆ ਔਰ ਉਸ ਬੀਬੀ ਦਾ ਵੀ ਪਰਚਾ ਸੀ। ਅਸਲ ਦੇ ਵਿੱਚ ਇਹ ਕਹਾਣੀ ਬਠਿੰਡੇ ਦੀ ਆ ਤੇ ਇਹ ਜਿਹੜਾ ਹੈਗਾ ਸ਼ਖਸ ਨੇ ਹੁਣ ਤੇ ਮੁਲਜ਼ਮ ਕਹਿ ਸਕਦੇ ਹਾਂ, ਕਿਉਂਕਿ ਪੁਲਿਸ ਵਾਲਾ ਵੀ ਨਹੀਂ ਰਿਹਾ। ਹਾਲ ਦੀ ਘੜੀ ਨਾਲ ਦੀ ਨਾਲ ਇਹਨੂੰ ਮੁਲਤਵੀ ਕਰ ਦਿੱਤਾ ਗਿਆ। ਉਹਦਾ ਐਸਾ ਪੁਲਿਸ ਵਾਲਾ ਹੋਣਾ ਵੀ ਨਹੀਂ ਚਾਹੀਦਾ ਕਦੇ। ਤਾਂ ਇਹ ਆ ਜਿਹੜੀ ਨਸ਼ੇ ਫੜਨ ਵਾਲੀ ਹੁੰਦੀ ਆ, ਤੁਹਾਨੂੰ ਪਤਾ ਹੀ ਇੱਥੇ ਬਣਾਈ ਹੋਈ ਆ, STF ਬਣਾਈ ਆ, ਤਾਂ ਉਹਦੇ ਵਿੱਚ ਇਹ ਕੰਮ ਕਰਦਾ ਸੀਗਾ। ਹੁਣ ਜਿਹੜੀ ਔਰਤ ਦੀ ਕਹਾਣੀ ਆ, ਦੇਖੋ ਉਹੀ ਹਾਲ ਦੀ ਘੜੀ ਆਪਾਂ ਨੂੰ ਮੰਨਣੀ ਪਏਗੀ, ਪਰ ਉਹ ਅੰਤਮ ਸੱਚ ਆ, ਉਹਦਾ ਦਾਅਵਾ ਆਪਾਂ ਵੀ ਨਹੀਂ ਕਰ ਸਕਦੇ। ਉਸ ਔਰਤ ਦਾ ਕਹਿਣਾ ਹੈ ਕਿ ਇਸ DSP ਨੇ ਇੱਕ ਸਾਜ਼ਿਸ਼ ਦੇ ਤਹਿਤ ਸਾਨੂੰ ਤਿੰਨਾਂ ਨੂੰ ਫਸਾਇਆ ਪਹਿਲਾਂ, ਔਰ ਉਸ ਤੋਂ ਬਾਅਦ ਮੇਰੀ ਬੇਲ ਹੋ ਗਈ। ਤੇ ਬਾਅਦ ਦੇ ਵਿੱਚ ਜਦੋਂ ਮੈਂ ਅਰਜ਼ੋਈ ਕੀਤੀ ਭਾਈ ਸਾਡੀ ਫਰਿਆਦ ਸੁਣੋ, ਸਾਨੂੰ ਗਲਤ ਤਰੀਕੇ ਨਾਲ ਫਸਾਇਆ ਗਿਆ, ਤਾਂ ਇਸ ਬੰਦੇ ਨੇ ਜਿੱਦਾਂ ਕਹਿ ਲਓ ਕਿ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ, ਜਾਂ ਸਿੱਧੇ ਤੌਰ ਤੇ ਕਹਿ ਲਓ ਕਿ ਸਰੀਰ ਮੰਗ ਲਿਆ ਰਿਸ਼ਵਤ ਦੇ ਰੂਪ ਦੇ ਵਿੱਚ ਕਿ ਮੈਂ ਇਸ ਤਰ੍ਹਾਂ ਕਰਾਂਗਾ ਪਰ ਤੂੰ ਮੈਨੂੰ ਆਪਣਾ ਸਰੀਰ ਸੌਂਪ ਦੇ। ਤਾਂ ਇਹ ਸਿਲਸਿਲਾ ਚੱਲਿਆ ਔਰ ਉਸ ਤੋਂ ਬਾਅਦ ਉਸ ਲੇਡੀ ਨੇ ਆਪ ਹੀ ਕਾਲ ਕਰਕੇ ਪੁਲਿਸ ਨੂੰ ਦੱਸਿਆ, ਪੁਲਿਸ ਨੇ ਟਰੈਪ ਲਾਇਆ ਔਰ ਹੋਟਲ ਦੇ ਵਿੱਚੋਂ ਇਹਦੀ ਗ੍ਰਿਫਤਾਰੀ ਹੋਈ ਹੈ। ਹੁਣ ਇਹ ਕਹਾਣੀ ਅੱਗੇ ਕੀ ਮੋੜਾ ਲੈਂਦੀ, ਕਿਉਂਕਿ ਦੇਖੋ ਇਹਦੇ ਵਿੱਚ ਇਹ ਵੀ ਐਂਗਲ ਹੋ ਸਕਦਾ ਕਿ ਦੂਜੂ ਗੇਮ ਕਮਾਈ ਗਈ ਹੋਵੇ, ਕਿਉਂਕਿ ਜਦੋਂ ਕੋਈ ਫਸ ਜਾਂਦਾ ਤਾਂ ਉਹ ਨਿਕਲਣ ਵਾਸਤੇ ਵੀ ਕਰ ਸਕਦਾ ਹੈ। ਪਰ ਰੌਲਾ ਇਹ ਆ ਕਿ ਇਸ ਤਰੀਕੇ ਦੇ ਨਾਲ ਕੋਈ ਬੰਦਾ ਇਸ ਅਹੁਦੇ ਤੇ ਬਹਿ ਕੇ ਇੱਥੋਂ ਤੱਕ ਚਲੇ ਗਿਆ ਹੋਟਲ ਤੱਕ, ਤਾਂ ਇਹਦਾ ਮਤਲਬ ਹੈ ਕਿ ਨੀਅਤ ਦੇ ਵਿੱਚ ਤੇ ਖੋਟ ਸੀਗੀ ਨਾ। ਹਾਲਾਂਕਿ ਚਾਹੇ ਇਹਨੂੰ ਟਰੈਪ ਦੇ ਵਿੱਚ ਫਸਾਇਆ ਗਿਆ ਜਾਂ ਇਹਨੇ ਉਹਨਾਂ ਨੂੰ ਟਰੈਪ ਦੇ ਵਿੱਚ ਫਸਾਇਆ, ਕਹਾਣੀ 2 ਪੁਲਿਸ ਮੁਲਾਜ਼ਮਾਂ ਦੀ ਆ। ਤਾਂ ਕਿਤੇ ਨਾ ਕਿਤੇ ਨੀਅਤ ਦੇ ਵਿੱਚ ਖੋਟ ਤੇ ਹੈ, ਕਿਤੇ ਨਾ ਕਿਤੇ ਜੋ ਮਹਿਕਮਾ ਜਿਸ ਤਰ੍ਹਾਂ ਦੀ ਕਾਰਕਰਦਗੀ ਰੱਖਦਾ ਉਹਦੇ ਵਿੱਚ ਸੁਧਾਰ ਦੀ ਗੁੰਜਾਇਸ਼ ਤੇ ਹੈ ਨਾ। ਇੱਕ ਨਵੀਂ ਬਦਨਾਮੀ ਹੈ, ਪਰ ਬਦਨਾਮੀਆਂ ਦਾ ਸਿਲਸਿਲਾ ਛੱਡੋ, ਇੱਧਰ ਤੇ ਚਲੋ ਹੁਣ ਲੋਕਾਂ ਦਾ ਖਿਆਲ ਹੀ ਹੈ ਨੀਗਾ। ਇਹਨਾਂ ਦੇ ਇੱਕ ਥਾਣੇਦਾਰ ਦੀ ਕਰਤੂਤ ਦੇਖੋ, ਹਾਲਾਂਕਿ ਉਹ ਕਥਿਤ ਤੌਰ ਤੇ ਦੱਸਿਆ ਜਾ ਰਿਹਾ ਕਿ ਵੀਡੀਓ ਜਿਹੜਾ ਉਹ ਕਿਸੇ ਹੈ ਵੀ ਧਾਰਮਿਕ ਸਥਾਨ ਦਾ ਹੈ ਤੇ ਉਹ ਕਾਂਗਰਸ ਦੀ ਇੱਕ ਨੇਤਨੀ ਹੈ, ਉਹ SHO ਦੇ ਨਾਲ ਨਜ਼ਰ ਆਈ ਆ ਕੈਮਰੇ ਦੇ ਵਿੱਚ। ਔਰ ਹੁਣ ਕੀ ਬੋਲੀਏ, ਮਤਲਬ ਕਿ ਤਸਵੀਰਾਂ ਵੇਖ ਕੇ ਬੰਦਾ ਸ਼ਰਮਸਾਰੀ ਹੋ ਜਾਂਦਾ ਕਿ ਇਹਨਾਂ ਨੂੰ ਸ਼ਰਮ ਹੀ ਨਹੀਂ। ਇੱਕ ਨੇਤਨੀ ਇੱਕ ਥਾਣੇ ਦਾ SHO ਆ ਤੇ ਦੋਵੇਂ ਕੈਮਰੇ 'ਚ ਕੈਦ ਹੋ ਗਏ ਆ। ਸੋ ਇਹ ਸਾਰਾ ਕੁਝ ਜੋ ਚੱਲਦਾ ਪਿਆ, ਖੁਦ ਪੁਲਿਸ ਵਾਲੇ ਉਸ ਵੀਡੀਓ ਨੂੰ ਲੈ ਕੇ ਕਹਿੰਦੇ ਅਸੀਂ ਕੀ ਕਹੀਏ। ਜਦੋਂ ਪੱਤਰਕਾਰ ਵਰਸ਼ਨ ਲੈਣ ਗਏ, ਉਹ ਜਿਹੜਾ ਡਿਊਟੀ ਤੇ ਅਫਸਰ ਸੀ ਕਹਿੰਦੇ ਮੈਂ ਕਮਾਂ ਕੀ, ਹੁਣ ਕੀ ਕਮਾਂ ਮੈਂ, ਜਿਹੜੀ ਵੀਡੀਓ ਵਾਇਰਲ ਹੋਈ ਹੈ ਸਾਡੇ ਕੋਲ ਵਜ੍ਹਾ ਹੀ ਕੁਛ ਨਹੀਂ ਕਹਿਣ ਨੂੰ, ਤੇ ਸਾਡਾ ਅਫਸਰ ਇਸ ਤਰ੍ਹਾਂ ਕਰਦਾ ਫਿਰਦਾ। ਸੋ ਇਹਨਾਂ ਦੇ ਅਫਸਰ ਇਸ ਤਰ੍ਹਾਂ ਕਰਦੇ ਫਿਰਦੇ ਆ। ਔਰ ਇਹ ਸਭ ਤੋਂ ਜ਼ਿਆਦਾ ਜੇ ਕਹੀਏ ਤਾਂ ਮੈਂ ਕਹੂੰ ਮੰਦਭਾਗੀ ਗੱਲ ਆ ਕਿ ਪੁਲਿਸ ਦੇ ਵਿੱਚ ਰਹਿ ਕੇ ਬੰਦਾ ਹੁਣ ਥੋੜੇ ਦਿਨ ਪਹਿਲਾਂ ਇਹਨਾਂ ਦੀ ਉਹ ਸਬ ਇੰਸਪੈਕਟਰ ਨੇ ਵੇਖੋ ਕੀ ਚੰਦ ਚਾੜਿਆ ਸੀ, ਮੁੰਡੇ ਨੂੰ ਬਲੈਕਮੇਲ ਕਰਦੀ ਉਹਦਾ ਘਰ ਹੀ ਬਰਬਾਦ ਕਰ ਦਿੱਤਾ, ਦੋਵੇਂ ਜੀ ਆਤਮ ਹੱਤਿਆ ਕਰ ਗਏ ਉਹਦੇ ਦੁਖੀ ਹੋ ਕੇ। ਜਿਹੜਾ ਬਠਿੰਡੇ ਦੇ ਵਿੱਚ ਆਪਦੇ 3 ਜੀ ਮਾਰ ਕੇ ਤੇ ਚੌਥਾ ਆਪਣੇ ਆਪ ਨੂੰ ਖਤਮ ਕਰ ਗਿਆ ਕਾਰੋਬਾਰੀ, ਉਹਦਾ ਸੁਸਾਈਡ ਨੋਟ ਪੁਲਿਸ ਬਾਹਰ ਨਹੀਂ ਸੀ ਕੱਢਦੀ, ਉਹ ਕਿਸੇ ਨੇ ਵਾਇਰਲ ਕਰ ਦਿੱਤਾ, ਹੋ ਸਕਦਾ ਪੱਤਰਕਾਰ ਨੇ ਕਰ ਦਿੱਤਾ ਹੋਵੇ ਜਾਂ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਨੇ ਕਰ ਦਿੱਤਾ।
ਉਹਦੇ ਵਿੱਚ ਵੀ ਪੁਲਿਸ ਦਾ ਜ਼ਿਕਰ ਹੈ ਕਿ ਪੁਲਿਸ ਲੈਣ ਦੇਣ ਦੇ ਮਾਮਲੇ 'ਚ ਇਨਵੋਲਵ ਹੋ ਗਈ ਸੀ, ਔਰ ਕਾਂਗਰਸੀ ਆਗੂ ਦੇ ਕਹਿਣ ਤੇ, ਕਿਉਂਕਿ ਉਹ ਕਾਂਗਰਸ ਆਗੂ ਵੀ ਉਹਦਾ ਸ਼ੋਸ਼ਣ ਕਰ ਰਿਹਾ ਸੀਗਾ ਆਰਥਿਕ ਤੌਰ ਤੇ, ਤਾਂ ਉਹ ਜਿਹੜੀ ਪੁਲਿਸ ਦਬਾਅ ਪਾ ਰਹੀ ਸੀ, ਜਦ ਕਿ ਲੈਣ ਦੇਣ ਦੇ ਮਾਮਲੇ 'ਚ ਪੁਲਿਸ ਕੋਈ ਦਬਾਅ ਨਹੀਂ ਪਾ ਸਕਦੀ। ਸਿਰਫ ਤੇ ਸਿਰਫ ਇਹ ਆ ਕਿ ਜੇ ਕੋਈ ਮਾਮਲਾ ਬਣਦਾ ਤੁਸੀਂ ਅਦਾਲਤ ਦੇ ਵਿੱਚ ਪੇਸ਼ ਕਰ ਦਿਓ। ਸੋ ਇਹ ਚੀਜ਼ਾਂ ਜਿਹੜੀਆਂ ਨੇ ਪੁਲਿਸ ਨੂੰ ਬਹੁਤ ਜ਼ਿਆਦਾ ਬਦਨਾਮ ਕਰ ਰਹੀਆਂ, ਤੇ ਸਭ ਤੋਂ ਜ਼ਿਆਦਾ ਸ਼ੋਸ਼ਣ ਜਿਹੜਾ ਲੱਗਦਾ ਹੀ ਇਉਂ ਆ ਕਿ ਇਹ ਫੋਰਸ ਹੀ ਕਰ ਰਹੀ ਹੈ। ਸਾਰੀ ਫੋਰਸ ਤਾਂ ਨਹੀਂ ਮੈਂ ਕਹੂੰਗਾ, ਫੋਰਸ ਦਾ ਜਿਹੜਾ ਇਸ ਤਰ੍ਹਾਂ ਦਾ ਇੱਕ ਗੰਦਾ ਲਾਣਾ ਹਿੱਸਾ ਹੈ ਉਹ ਕਰ ਰਿਹਾ ਸ਼ੋਸ਼ਣ, ਸਰੀਰਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ। ਜੀ 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 ਬਿਲਕੁਲ। ਅਗਲੀ ਮਿੰਟ 'ਚ ਗੱਲ ਕਰਦੇ, ਬਠਿੰਡੇ ਤੋਂ ਆ ਰਹੀ ਹੈ ਖਬਰ, ਤਾਲਾਬੰਦੀ ਸਮੇਂ ਕਹਿੰਦੇ ਜ਼ਰੂਰਤਮੰਦਾਂ ਦੇ ਲਈ ਆਈਆਂ ਆਟੇ ਦੀਆਂ ਬੋਰੀਆਂ ਜ਼ਮੀਨ ਦੇ ਵਿੱਚ ਦੱਬੀਆਂ ਮਿਲੀਆਂ ਨੇ। ਦੇਖੋ ਇਹ ਤੇ ਬੜੀ ਮੰਦਭਾਗੀ ਗੱਲ ਹੈ। ਹੁਣ ਕੀ ਕਵੇ ਬੰਦਾ, ਕਿਤੇ ਬੇੜਾ ਹੀ ਕਰਕੇ ਆ ਪਿਆ, ਜਿਹਨੂੰ ਮਰਜ਼ੀ ਚੱਕ ਲਓ, ਬਸ ਜਿਹਨੂੰ ਹੱਥ ਲਾਓ ਬਸ ਉਹ ਗਲਿਆ ਅੰਬ ਹੀ ਨਿਕਲਦਾ। ਸਾਰੀ ਟੋਕਰੀ ਗਲ ਚੁੱਕੀ ਆ, ਨਿਜ਼ਾਮ ਦੀ ਸਾਰੀ ਟੋਕਰੀ ਗਲ ਚੁੱਕੀ ਆ। ਕੋਈ ਵਿਰਲਾ ਅੰਬ ਕੁਦਰਤੀਓ ਬਚ ਗਿਆ ਉਹਦੇ ਤੇ ਖੈਰ ਸੱਲਾ ਆ, ਬਾਕੀ ਸਾਰੇ ਗਲ ਚੁੱਕੇ ਆ। ਕੋਈ ਅੰਦਾਜ਼ੇ ਨਾਲ ਕੋਈ ਇੱਕ ਅੱਧਾ ਕਿਤੇ ਤੁਹਾਨੂੰ ਮਿਲ ਜਾਵੇ ਤੇ ਉਹਨੂੰ ਮੱਥੇ ਨਾਲ ਲਾ ਲਿਓ ਕਿ ਹਾਂ ਬਾਈ ਤੈਨੂੰ ਕੁਦਰਤ ਨੇ ਬਚਾ ਲਿਆ, ਤੂੰ ਬਚ ਗਿਆ, ਤੂੰ ਗਲ ਗਿਆ, ਮਾਲ ਸਾਰਾ ਗਲ ਚੁੱਕਾ। ਹੁਣ ਜਿਹੜੀ ਇਹ ਗੱਲ ਆ ਕਿ ਦੇਖੋ ਕਿੱਡੀ ਜੱਗੋਂ ਤੇਰਵੀਂ ਗੱਲ ਆ ਕਿ ਲੋਕ ਭੁੱਖ ਦੇ ਨਾਲ ਮਰਦੇ ਰਹੇ ਇਸ COVID-19 ਦੀ ਬਿਮਾਰੀ ਕਰਕੇ। ਲੋਕ ਭੁੱਖ ਨਾਲ ਘੁਲਦੇ ਰਹੇ, ਔਰ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਜਿੱਥੇ ਵੇਦ ਲਿਖੇ ਗਏ, ਜਿੱਥੇ ਲੋਕਾਂ ਵਿੱਚ ਇੰਨੀ ਦਿਆਨਤਦਾਰੀ ਹੈ, ਉੱਥੇ ਮਜ਼ਦੂਰਾਂ ਨੂੰ ਖਾਲੀ ਥਾਲੀਆਂ ਲੈ ਕੇ ਸੜਕਾਂ ਤੇ ਬਹਿਣਾ ਪਿਆ, ਕਿਉਂਕਿ ਨਹੀਂ ਸੀ ਪਹੁੰਚ ਰਿਹਾ, ਸਾਰਾ ਕੁਛ ਪੂਰਾ ਨਹੀਂ ਸੀ ਆ ਰਿਹਾ, ਜਾਂ ਸਰਕਾਰ ਵੱਲੋਂ ਕੋਈ ਉਕਾਈ ਕੋਤਾਹੀ ਸੀਗੀ, ਪਰ ਲੋਕਾਂ ਨੂੰ ਖਾਲੀ ਥਾਲੀਆਂ ਖੜਕਾਉਣ ਵਾਸਤੇ ਮਜਬੂਰ ਹੋਣਾ ਪਿਆ, ਪ੍ਰਵਾਸੀਆਂ ਨੂੰ ਖਾਸ ਤੌਰ ਤੇ। ਤਾਂ ਹੁਣ ਬਠਿੰਡੇ 'ਚੋਂ ਕੀ ਨਿਕਲ ਰਿਹਾ ਕਿ ਇੱਕ ਪਾਰਕ ਦੇ ਵਿੱਚ ਆਟਾ ਦੱਬਿਆ ਨਿਕਲਦਾ, ਬਹੁਤ ਵੱਡੀ ਗਿਣਤੀ ਦੇ ਵਿੱਚ, ਔਰ ਉੱਤੇ ਕਹਿ ਰਹੇ ਆ ਜਿਹੜੇ ਉੱਥੋਂ ਦੇ ਹੈਗੇ ਆ ਹੁਣ ਮੌਕੇ ਦੇ ਅਧਿਕਾਰੀ, ਉਹ ਆਖੇ ਜੀ ਇਹ ਆਟਾ ਖਰਾਬ ਹੋ ਗਿਆ ਸੀਗਾ, ਅਸੀਂ ਆਖਿਆ ਜਾਨਵਰ ਕਿਤੇ ਚੁੱਗ ਕੇ ਤੇ ਮਰ ਨਾ ਜਾਣ। ਕਮਾਲ ਦੀ ਗੱਲ ਆ ਕਿ ਜਦ ਤੁਹਾਡੇ ਆਟੇ 'ਚੋਂ ਸੁੰਡੀਆਂ ਨਿਕਲਦੀਆਂ, ਤੁਹਾਡੇ ਦਾਲ 'ਚੋਂ ਸੁੰਡੀਆਂ ਨਿਕਲਦੀਆਂ, ਉਦੋਂ ਤੁਸੀਂ ਇਹ ਖਿਆਲ ਨਹੀਂ ਕਰਦੇ ਇਨਸਾਨ ਦਾ ਕਿ ਇਨਸਾਨ ਮਰ ਜਾਊਗਾ। ਉਦੋਂ ਤਾਂ ਕਹਿੰਦੇ ਤੁਹਾਡੇ 'ਚ ਪ੍ਰੋਟੀਨ ਦੀ ਕਮੀ, ਸੁੰਡੀਆਂ ਹੀ ਖਾ ਲਓ, ਚਾਰ ਪ੍ਰੋਟੀਨ ਪੂਰਾ ਤੁਹਾਡਾ। ਤੇ ਆ ਹੁਣ ਵੇਖੋ ਇਹਨਾਂ ਦੀ ਕਰਤੂਤ, ਕਹਿੰਦੇ ਜੀ ਅਗੇ ਪੰਛੀਆਂ ਦਾ ਖਤਰਾ ਸੀਗਾ ਮਰਨ ਦਾ, ਆਪਾਂ ਇਸ ਕਰਕੇ ਦਬਾ ਦਿੱਤਾ, ਪਰ ਉੱਥੋਂ ਗੱਟੇ ਮਿਲੇ ਨੇ ਜਿਨ੍ਹਾਂ ਦੇ ਵਿੱਚ ਭਰਿਆ ਸੀਗਾ ਸਾਰਾ ਕੁਛ, ਮੋਹਰਾਂ ਲੱਗੀਆਂ ਨੇ ਬਾਕਾਇਦਾ। ਇੱਥੋਂ ਲੱਗਦਾ, ਹਾਲਾਂਕਿ ਕਮਿਸ਼ਨਰ ਨੇ ਇਜਾਜ਼ਤ ਦੇ ਦਿੱਤੀ ਹੈ ਪੜਤਾਲ ਦੀ ਕਿ ਨਿਗਮ ਵਾਲਿਆਂ ਦੀ ਜਾਂਚ ਪੜਤਾਲ ਕਰੋ ਕਿੱਥੇ ਖੋਟ ਸੀਗੀ, ਪਰ ਇਸ ਤੋਂ ਪਹਿਲਾਂ ਆ ਸਾਡੇ ਲਾਗੇ ਅਬੋਹਰ ਦੇ ਵਿੱਚ ਇੱਕ ਇਸੇ ਤਰ੍ਹਾਂ ਦਾ ਹੀ ਮਾਜਰਾ ਸਾਹਮਣੇ ਆਇਆ। ਉਹਦੇ ਵਿੱਚ ਅਨਾਜ ਸੜ ਗਿਆ ਜੀ, ਪਿਆ ਗਲ ਗਿਆ, ਜਿਹੜਾ ਵੰਡਣਾ ਸੀ ਲੋਕਾਂ ਨੂੰ। ਵੰਡਿਆ ਇਸ ਕਰਕੇ ਨਹੀਂ ਗਿਆ ਕਿਉਂਕਿ ਆਪਸ ਦੇ ਵਿੱਚ ਹੀ ਵੰਡੀ ਪੈ ਗਈ ਹੋਣੀ ਉਹਦੀ ਕਿ ਮੈਂ ਖਾਣਾ, ਉਹ ਵੰਡਣ ਕੋਲੋਂ ਰਹਿ ਗਿਆ, ਖਰਾਬ ਹੋ ਗਿਆ। ਬਾਕੀ ਕਿਹੜੇ ਲੇਖੇ ਲੱਗਣਾ ਸੀਗਾ। ਹੁਣ ਮੈਂ ਖਬਰ ਪੜ੍ਹਦਾ ਪਿਆ ਸੀ ਤੁਹਾਡੇ ਨਾਲ ਆਉਣ ਤੋਂ ਪਹਿਲਾਂ, ਆਸ਼ੂ ਜੀ, ਭਾਰਤ ਭੂਸ਼ਣ ਆਸ਼ੂ ਜੀ ਖੁਦ ਜਾਣਕਾਰੀ ਦੇ ਰਹੇ ਆ ਕਿ ਤਕਰੀਬਨ 5000 ਦੇ ਕਰੀਬ ਜਾਂ 3000 ਦੇ ਕਰੀਬ, ਮੈਨੂੰ ਐਗਜ਼ੈਕਟ ਫਿਗਰ ਨਹੀਂ ਹੁਣ ਯਾਦ, 3000 ਬੋਰਾ ਜਾਂ 5000 ਬੋਰਾ ਜਿਹੜਾ ਜੋ ਡਿਸਟਰੀਬਿਊਸ਼ਨ ਹੋਣਾ ਸੀ, ਅੱਗੇ ਡਿਸਟਰੀਬਿਊਟ ਕੀਤਾ ਜਾਣਾ ਸੀਗਾ ਜਨਤਾ ਦੇ ਵਿੱਚ ਚੌਲਾਂ ਦਾ, ਉਹ ਇੱਕ ਸ਼ੈਲਰ 'ਚੋਂ ਬਰਾਮਦ ਹੋਇਆ। ਵੇਖੋ ਕਮਾਲ ਦੀ ਗੱਲ। ਜੱਗੋ 13ਵੀਂ ਇੱਕ ਵਿਧਾਇਕ ਦਾ ਯਾਦ ਹੈ ਨਾ ਤੁਹਾਨੂੰ ਕਿੱਸਾ, ਜਲੰਧਰ ਦੇ ਵਿੱਚ ਉਹਦੇ ਦੋਸਤ ਦੇ ਹੋਟਲ 'ਚੋਂ ਮਿਲੇ ਸਨ ਥੈਲੇ ਰਾਸ਼ਨ ਵਾਲੇ, ਔਰ ਇੱਕ ਇਹਨਾਂ ਦੇ ਬੰਦੇ ਦੇ ਸਕੂਲ 'ਚੋਂ ਮਿਲੇ ਸਨ। ਕਿੰਨੀਆਂ ਘਟੀਆ ਕਰਤੂਤਾਂ ਕਰੋਗੇ ਯਾਰ ਤੁਸੀਂ, ਗਰੀਬਾਂ ਨੂੰ ਹੀ ਕਰਦੇ ਤੁਸੀਂ। ਤੇ ਮੈਂ ਕਹਿੰਦਾ ਕਿ ਮੋਇਆਂ ਦਾ ਮਾਸ ਖਾਣ ਵਾਲੇ ਲੋਕ ਹੋ, ਇੰਨੀ ਜੱਗੋ ਤੇਰਵੀਂ ਕਿ ਘੱਟੋ ਘੱਟ ਉਦੋਂ ਤੇ 4 ਮਹੀਨੇ ਤੁਸੀਂ ਇਮਾਨਦਾਰੀ ਨਾਲ ਕੰਮ ਕਰ ਲਓ। ਸਾਰੀ ਜ਼ਿੰਦਗੀ ਬੇਈਮਾਨੀ ਦੀ ਖਾਣੀ ਆ, ਉਹ 4 ਮਹੀਨੇ ਤੇ ਲੋਕਾਂ ਵਾਸਤੇ ਤੁਸੀਂ ਕੰਮ ਕਰ ਦਿੰਦੇ। ਤੁਸੀਂ ਯਾਦ ਰੱਖਦੇ ਕਿ ਹਾਂ ਯਾਰ ਇਹ ਹੈਗੇ ਤੇ ਚੋਰ ਸੀ, ਪਰ ਇਹਨਾਂ ਤੇ ਵੀ ਇਮਾਨਦਾਰੀ ਦਾ ਮਲਮਾ ਚੜ ਗਿਆ। 4 ਮਹੀਨੇ ਇਹਨਾਂ ਨੇ ਵੀ ਲੋਕਾਈ ਵਾਸਤੇ ਕੰਮ ਕੀਤਾ। ਜੀ ਜੀ ਬਿਲਕੁਲ, ਪਰ ਉਹਨਾਂ ਨੇ ਉਹ 4 ਮਹੀਨੇ ਵੇਖਿਆ ਵੀ ਅਸੀਂ ਆਪਣਾ ਕਿੱਦਾਂ ਵੱਧ ਤੋਂ ਵੱਧ ਫਾਇਦਾ ਜਿਹੜਾ ਉਹ ਕਰ ਸਕਦੇ ਹਾਂ। ਬਹੁਤ ਜਿਹੜੀ ਮਾੜੀ ਗੱਲ ਆ, ਇੱਦਾਂ ਦੀਆਂ ਚੀਜ਼ਾਂ ਵਾਪਰਦੀਆਂ ਆ, ਅਤੇ ਪਹਿਲਾਂ ਵੀ ਵਾਪਰਨੀਆਂ ਸੀ, ਅਤੇ ਪਤਾ ਨਹੀਂ ਆਉਣ ਵਾਲੇ ਸਮੇਂ 'ਚ ਰੁਕਣਗੀਆਂ ਕਿ ਨਹੀਂ। ਅਗਲੀ ਮਿੰਟੂ ਜੀ, ਕਾਫੀ ਵੱਡਾ ਫੈਸਲਾ ਹੈ ਕੇਂਦਰ ਸਰਕਾਰ ਦਾ, ਜੰਮੂ ਕਸ਼ਮੀਰ ਦੇ ਵਿੱਚ ਹੁਣ ਕੋਈ ਵੀ ਖਰੀਦ ਸਕਦਾ ਹੈ ਜ਼ਮੀਨ। ਦੇਖੋ ਉੱਥੇ ਇਹੀ ਡੇਟ ਸੀਗੀ, ਮਤਲਬ ਕਿ ਬਹੁਤ ਕੁਛ ਇੱਦਾਂ ਦਾ ਸੀਗਾ ਜੋ ਆਮ ਸਟੇਟਾਂ ਦੇ ਵਿੱਚ ਨੇ, ਉਹਨਾਂ ਨੂੰ ਸਪੈਸ਼ਲ ਖੁਦ ਮੁਖਤਿਆਰੀ ਜਿਹਦਾ ਰੌਲਾ ਹੈ, ਜਿਹਦਾ ਬਹੁਤ ਜ਼ਿਆਦਾ ਰੌਲਾ ਪੈਂਦਾ ਹੈ, ਜੋ
ਹਰੇਕ ਬੰਦਾ ਵੀ ਚਾਹੁੰਦਾ ਉਹਦੀ ਖੁਦ ਮੁਖਤਿਆਰੀ ਜਿਹੜੀ ਉਹ ਕਾਇਮ ਰਹੇ, ਸਟੇਟਾਂ ਵੀ ਚਾਹੁੰਦੀਆਂ ਨੇ, ਸਿਆਸਤ ਦੇ ਵਿੱਚ ਵੀ ਇੱਕ ਬਹੁਤ ਵੱਡਾ ਮੁੱਦਾ ਹੁੰਦਾ ਹੈ। ਤਾਂ ਉਹਦੇ ਵਿੱਚ ਦੇਖੋ ਇੱਕ ਸਟੇਟ ਸਬਜੈਕਟ ਸੀਗਾ, ਮਤਲਬ ਕਿ ਉੱਥੋਂ ਦੇ ਲੋਕ ਹੀ ਜ਼ਮੀਨ ਖਰੀਦ ਸਕਦੇ ਸੀ। ਔਰ ਵੈਸੇ ਤਾਂ ਚਲੋ ਥੋੜ੍ਹਾ ਜਿਹਾ ਮਾਮਲਾ ਟੇਢਾ ਸੀਗਾ, ਮੈਂ ਇਸ ਹੱਕ ਦੇ ਵਿੱਚ ਸੀਗਾ ਕਿ ਰਿਫਾਰਮਸ ਕੀਤੇ ਜਾ ਸਕਦੇ ਸੀ। ਉਦਾਹਰਣ ਦੇ ਤੌਰ 'ਤੇ ਦੇਖੋ, ਜੇ ਤੇ ਕੋਈ ਮੁੰਡਾ ਉਹਨਾਂ ਦਾ ਉਹ ਬਾਹਰ ਦਿੱਲੀ ਦੀ ਕੁੜੀ ਦੇ ਨਾਲ ਸ਼ਾਦੀ ਕਰ ਲੈਂਦਾ, ਉਮਰ ਅਬਦੁੱਲਾ ਵਰਗਾ, ਤੇ ਉਹਦਾ ਹੱਕ ਹੈ ਜ਼ਮੀਨ 'ਤੇ। ਪਰ ਮੰਨ ਲਓ ਉੱਥੋਂ ਦੀ ਕੁੜੀ ਦਿੱਲੀ ਦੇ ਮੁੰਡੇ ਨਾਲ ਸ਼ਾਦੀ ਕਰ ਲੈਂਦੀ ਆ ਜਾਂ ਗੈਰ ਮਜ਼ਹਬੀ ਦੇ ਨਾਲ ਸ਼ਾਦੀ ਕਰ ਲੈਂਦੀ ਆ, ਉਹਦਾ ਹੱਕ ਖਤਮ ਹੋ ਜਾਂਦਾ ਸੀ। ਸੋ ਇਸ ਤਰ੍ਹਾਂ ਦੀ ਟੇਢ ਮੇਢ ਤੇ ਸੀਗੀ, ਉਹ ਠੀਕ ਕੀਤੀ ਜਾ ਸਕਦੀ ਸੀ। ਸਾਰਾ ਦਰਜਾ ਹੀ ਉਹਨਾਂ ਦਾ ਖੋਲਿਆ ਗਿਆ, ਸਾਰੀ ਪੋਲੀਟੀਕਲ ਪਾਵਰ ਖੋਲੀ ਗਈ। ਚਲੋ ਸਭ ਨੂੰ ਪਤਾ ਹੀ ਹੈ ਕਿ ਕਿਸ ਤਰੀਕੇ ਨਾਲ ਖੋਈ ਗਈ ਤੇ ਕਿਸ ਮਨਸ਼ਾ ਦੇ ਨਾਲ ਖੋਈ ਗਈ। ਮਨਸ਼ਾ ਆਈਓ ਹੀ ਸੀਗੀ। ਉਹਨੂੰ ਮੈਂ ਹਮੇਸ਼ਾ ਕਹਿੰਦਾ ਕਿ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨਾ, ਧਾਰਨਾਵਾਂ ਇਹਨਾਂ ਨੇ ਪੈਦਾ ਕਰਨੀਆਂ ਹੁੰਦੀਆਂ ਬਹੁਤਾਵਾਦ ਦੇ ਸੀਨੇ 'ਚ, ਉਦੋਂ ਇਹ ਦੇਸ਼ ਦਾ ਹੀ ਹਵਾਲਾ ਦੇਣਗੇ, ਰਾਸ਼ਟਰਵਾਦਤਾ ਦਾ ਹੀ ਵਾਸਤਾ ਪਾਉਣਗੇ ਕਿ ਰਾਸ਼ਟਰ ਹਿੱਤ ਦੇ ਵਿੱਚ ਇਹ ਫੈਸਲਾ ਬਹੁਤ ਲਾਜ਼ਮ ਸੀਗਾ, ਹੁਣ ਸਾਰਾ ਕੁਛ ਇਉਂ ਹੋਊਗਾ। ਅਸਲ ਦੇ ਵਿੱਚ ਇੱਥੇ ਅਡਾਨੀ ਐਕਸਪ੍ਰੈਸ ਜਾਏਗੀ ਸ਼ੂਕ ਦੀ, ਅੰਬਾਨੀ ਐਕਸਪ੍ਰੈਸ ਜਾਏਗੀ ਸ਼ੂਕ ਦੀ, ਜਿਹੜੀ ਕਿ ਪਹਿਲਾਂ ਨਹੀਂ ਸੀ ਫੜ ਸਕਦੀ ਕਿਉਂਕਿ ਉੱਥੇ ਫਾਟਕ ਸੀ, ਉਹਨਾਂ ਦੀ ਖੁਦ ਮੁਖਤਿਆਰੀ ਦਾ ਫਾਟਕ ਸੀ। ਉਹ ਆਉਂਦੇ ਹੁੰਦੇ ਆ ਪੰਜਾਬੀ 'ਚ ਕਹਾਵਤ ਆ, ਫਾਟਕ ਟੁੱਟਿਆ ਤੇ ਘਰ ਲੁੱਟਿਆ। ਉਹ ਫਾਟਕ ਤੋੜ ਦਿੱਤਾ ਗਿਆ। ਹੁਣ ਵੱਡੀਆਂ ਵੱਡੀਆਂ ਕੰਪਨੀਆਂ ਟੂਰਿਜ਼ਮ ਦਾ ਸਾਰਾ ਕੁਛ ਕਰ ਗਿਆ। ਉੱਥੇ ਦੇਖੋ ਚੀਜ਼ਾਂ ਵੀ ਠੀਕ ਹੋ ਜਾਣੀਆਂ, ਇੰਸਰਜੈਂਸੀ ਵੀ ਠੀਕ ਹੋ ਜਾਣੀ, ਕਿਉਂਕਿ ਹੁਣ ਕਾਰਪੋਰੇਟ ਘਰਾਣਿਆਂ ਨੇ ਰੋਟੀ ਰੱਜ ਕੇ ਉੱਥੇ ਲੋਕਾਂ ਦੀ ਨਿਚੋੜਨੀ ਹੈ, ਖੋਹਣੀ ਹੈ। ਸੋ ਇਸ ਤਰੀਕੇ ਦੇ ਨਾਲ ਚੱਲਦੀਆਂ ਅੱਜ ਕੱਲ੍ਹ। ਤੁਹਾਨੂੰ ਪਤਾ ਹੀ ਹੈ ਕਾਰਪੋਰੇਟ ਦੀਆਂ ਦੌੜਾਂ ਕਿੱਥੋਂ ਪੀ ਕੇ ਆ ਵੇਖ ਲਓ, ਭਾਰਤ ਤੇ US ਨੇ ਅੱਜ ਤੀਜਾ ਸਮਝੌਤਾ ਕਰ ਲਿਆ ਸੁਰੱਖਿਆ ਦੇ ਮਾਮਲੇ 'ਚ। ਔਰ ਉਹਨੂੰ ਚੰਗੀ ਤਰ੍ਹਾਂ ਜੇ ਆਪਾਂ ਪੜ੍ਹੋਗੇ ਭੁੱਖੋਗੇ ਸਾਫ਼ ਪਤਾ ਲੱਗ ਜਾਂਦਾ ਕਿ ਇਸ ਦੇਸ਼ ਦੀ ਕੂਟਨੀਤੀ ਅੱਜ ਦੀ ਸਰਕਾਰ ਨੇ ਕਿਸ ਤਰੀਕੇ ਨਾਲ ਸਰੈਂਡਰ ਕਰ ਦਿੱਤੀ US ਦੇ ਅੱਗੇ। ਔਰ ਇੱਥੋਂ ਤੱਕ ਕਿ ਸਭ ਕੁਛ ਉਹ ਇਸਤੇਮਾਲ ਕਰ ਸਕਦੇ ਆ, ਇੱਥੋਂ ਤੱਕ ਕਿ ਫੌਜ ਦੀਆਂ ਸੂਚਨਾਵਾਂ ਵੀ ਉੱਥੇ ਬੈਠੇ ਉਹ ਹਾਸਲ ਕਰ ਸਕਦੇ ਆ। ਤਾਂ ਇਹ ਚੀਜ਼ ਆ ਕਿ ਇੰਸਰਜੈਂਸੀ ਵੀ ਹੁਣ ਲੋਟ ਹੋ ਸਕਦੀ ਹੈ, ਕਿਉਂਕਿ ਇੱਥੇ ਸਭ ਕੁਛ ਹੈ ਜਿਹੜਾ ਉਹ ਖੋਲ ਦਿੱਤਾ ਗਿਆ ਕਾਰਪੋਰੇਟ ਘਰਾਣਿਆਂ ਵਾਸਤੇ। ਸਭ ਕੁਛ ਓਪਨ ਆ ਕਿ ਮੌਜਾਂ ਲੁੱਟ ਲਓ, ਸਭ ਕੁਛ ਖੁੱਲ੍ਹਾ ਹੀ ਆ ਤੁਹਾਡੇ ਵਾਸਤੇ। ਜੀ ਜੀ। ਤੇ ਮਿੰਟੂ ਜੀ, ਅਗਲੀ ਜਾਂਦੇ ਜਾਂਦੇ ਜੇ ਗੱਲ ਕਰੀਏ, ਕਹਿੰਦੇ ਕੇਰਲ ਵੱਲੋਂ ਕਿਸਾਨਾਂ ਦੇ ਲਈ ਵੱਡਾ ਐਲਾਨ, ਹੁਣ ਤੈਅ ਹੋਵੇਗਾ ਸਬਜ਼ੀਆਂ ਦਾ ਘੱਟੋ ਘੱਟ ਮੁੱਲ। ਤੇ ਆ ਵੇਖੋ ਸਾਡੇ ਵਰਗੇ ਜਿਹੜੇ ਬੇਵਕੂਫ ਆ, ਬੇਵਕੂਫ ਮੈਂ ਤਾਂ ਕਹਿ ਰਿਹਾ, ਅੱਜ ਇੱਕ ਮੁੰਡਾ ਆਇਆ ਸਾਡੇ ਕੋਲ, ਉਹ ਖੁਲਾਸਾ ਕਰਕੇ ਗਿਆ, ਤੁਹਾਡਾ ਵੱਖੀਆਂ ਥਣੀ ਹਾਸਾ ਨਿਕਲ ਜਾਣਾ ਜੇ ਮੈਂ ਤੁਹਾਨੂੰ ਗੱਲ ਦੱਸਾਂ। ਉਹ ਇੱਕ ਘਪਲਾ ਕੱਢ ਕੇ ਲਿਆਇਆ ਸਾਡੇ ਕੋਲ, ਉਹਦੇ ਕੋਲ ਡਾਕੂਮੈਂਟ ਸੀ, ਮੁੰਡਾ ਬਹੁਤ ਸਿਰੜੀ ਸੀ, ਉਹਦੇ ਤੇ ਰੇਪ ਦਾ ਕੇਸ ਵੀ ਪਾਇਆ ਗਿਆ, ਬਰੀ ਵੀ ਹੋਇਆ, ਉਹਨੇ ਖੜਾ ਨਹੀਂ ਛੱਡਿਆ। ਪੰਨਿਆਂ ਦੇ ਪੰਨੇ, ਹਜ਼ਾਰਾਂ ਪੰਨੇ ਉਹਦੇ ਕੋਲ। ਉਹ ਇੱਕ ਘੁਟਾਲਾ ਕੱਢ ਕੇ ਲਿਆ ਆਂਗਣਵਾੜੀ ਸੈਂਟਰਾਂ ਦਾ। ਤੇ ਕਮਾਲ ਦੀ ਗੱਲ ਆ, ਉਹਦੇ ਵਿੱਚ ਫਰਵਰੀ ਦਾ ਮਹੀਨਾ 31 ਦਾ ਦੱਸਿਆ ਗਿਆ, ਜਿਹੜੇ ਲੀਗਲ ਡਾਕੂਮੈਂਟ ਹੈ RTI ਦੇ, ਦੱਸੋ ਉਹਦੇ ਵਿੱਚ 31 ਦਾ ਮਹੀਨਾ ਦੱਸਿਆ ਗਿਆ ਤੇ ਟੈਂਸਾਂ ਲੱਗੀਆਂ 31 ਦੀਆਂ। ਲੀਪ ਈਅਰ ਤੇ ਚਲੋ ਹੁੰਦਾ, ਉਹ ਸੀਪ ਈਅਰ ਬਣਾਤਾ, ਸੀਪ ਲਾ ਦਿੱਤੀ। 15 ਅਗਸਤ ਨੂੰ ਸੈਂਟਰ ਲਾਇਆ ਹੋਇਆ, ਲੇਬਰ ਡੇ ਤੇ ਲੱਗੀ ਹੋਈ ਆ ਜਿਹੜੀ, ਦੇਖੋ ਖਾ ਵੀ ਜਾਂਦੇ ਆ ਇੱਕ ਸੈਂਟਰ ਦੇ ਬੱਚੇ ਜਿਹੜੇ ਤਿੰਨ ਥਾਵਾਂ ਤੇ ਪੜ੍ਹੀ ਜਾ ਰਹੇ। ਇਸ ਤਰ੍ਹਾਂ ਦੇ ਘੁਟਾਲੇ ਦੇ ਹੁਣ ਦੇਖੋ, ਘੁਟਾਲੇ ਕਰਨ ਵਾਲੇ ਕੌਣ ਹੈ ਜਿਹਨਾਂ ਨੂੰ ਇਹ ਨਹੀਂ ਪਤਾ ਕਿ ਛੁੱਟੀ ਕਿਹੜੇ ਦਿਨ ਹੁੰਦੀ ਆ, ਐਤਵਾਰ ਕਿਹੜੇ ਦਿਨ ਹੁੰਦਾ ਤੇ ਫਰਵਰੀ ਦਾ ਮਹੀਨਾ ਕਿਹੜਾ ਹੁੰਦਾ। ਮਤਲਬ ਕਿ ਬੇਵਕੂਫ ਤੋਂ ਬੇਵਕੂਫ ਬੰਦਾ ਵੀ ਸਾਡੇ ਤੇ ਇੱਥੇ ਬਹਿ ਕੇ ਘਪਲਾ ਕਰੀ ਜਾਂਦਾ, ਤੇ ਇਹਦਾ ਮਤਲਬ ਅਸੀਂ ਤਾਂ ਮਾਂ ਬੇਵਕੂਫ ਆ। ਤਾਂ ਮੈਂ ਕਹਿ ਰਿਹਾ ਕਿ ਅਸੀਂ ਕੀ ਕੀਤਾ, ਅਸੀਂ ਇਹ ਕੀਤਾ ਕਿ ਕਣਕ ਤੇ ਝੋਨੇ ਤੇ ਰੱਖਤੀ MSP ਤੇ ਸਜ਼ਾ, ਜਿਹੜੀ ਕਿ ਕਾਂਟਰੈਕਟ ਫਾਰਮਿੰਗ 'ਚ ਅੱਜ ਤੱਕ ਇੰਡੀਆ 'ਚ ਆਈ ਹੋਈ ਨਹੀਂ, ਤੇ ਜਿਹੜੀਆਂ ਦੂਸਰੀਆਂ ਫਸਲਾਂ ਸੀ ਉਹਨਾਂ ਦੀ ਲੁੱਟ ਲੀਗਲਾਈਜ਼ ਕਰ ਦਿੱਤੀ। ਆ ਕੇਰਲ ਤੋਂ ਸਿੱਖ ਲਓ, ਕਾਮਰੇਡਾਂ ਤੋਂ ਸਿੱਖਣ ਦੀ ਜ਼ਰੂਰਤ ਆ ਕਿ ਵੇਖੋ ਉਹਨਾਂ ਨੇ ਕੀ ਕਿਹਾ ਕਿ ਜਿੰਨੀਆਂ ਵੀ ਸਬਜ਼ੀਆਂ ਨੇ ਉਤਪਾਦਨ ਲਾਗਤ ਹੋਏਗੀ, ਜਿਹੜੀ ਮਤਲਬ ਕਿ ਜੋ ਵੀ ਕਾਸਟ ਆਏਗੀ, ਖਰਚਾ ਆਏਗਾ ਜਿਹੜਾ, ਉਹ ਤੋਂ 20% ਜਿਹੜਾ ਉੱਤੇ ਦੇਵਾਂਗੇ, ਚਾਹੇ ਬਾਜ਼ਾਰ ਦਾ ਰੇਟ ਕੁਛ ਵੀ ਹੋਵੇ, ਉਹ ਖਰੀਦ ਉਸੇ ਰੇਟ ਤੇ ਹੋਏਗੀ। ਆਹੀ ਗੱਲ ਅਸੀਂ ਕਹਿੰਦੇ ਆ ਕਿ ਦਾਲਾਂ ਤੇ ਸਬਜ਼ੀਆਂ ਤੇ ਕਿ ਰੇਟ ਬੰਨ ਦਿਓ, ਸਾਰੇ ਮਸਲੇ ਹੱਲ ਹੋ ਜਾਣਗੇ। ਝੋਨੇ ਹੇਠੋਂ ਰਕਬਾ ਵੀ ਨਿਕਲ ਆਏਗਾ, ਸਾਰਾ ਕੁਛ ਹੋ ਜੂ, ਬਚ ਜੂ ਪੰਜਾਬ। ਚਾਹੇ ਉਹ MSP ਸੈਂਟਰ ਦੇ ਦੇ, ਚਾਹੇ ਇਹ ਦੇ ਦੇਵੇ। ਅਸੀਂ ਤਾਂ ਦਾਲਾਂ ਨੂੰ ਬਹੁਤ ਜ਼ਿਆਦਾ ਪੈਦਾ ਕਰ ਸਕਦੇ ਹਾਂ, ਸਰੋਂ ਪੈਦਾ ਕਰ ਸਕਦੇ ਹਾਂ। ਕਿਹੜੀ ਚੀਜ਼ ਆ, ਮਲੇਰਕੋਟਲੇ ਚੱਲ ਜਾਓ, ਉੱਥੇ ਜਿੰਨੀ ਸਬਜ਼ੀ ਨਿਕਲਦੀ ਆ, ਦੇਖੋ ਕਮਾਲ ਦੀ ਕਹਾਣੀ ਆ। ਤਾਂ ਇਹ ਕਹਿਣ ਦਾ ਮਤਲਬ ਇਹੋ ਆ ਕਿ ਸਾਨੂੰ ਵੀ
ਤਰ੍ਹਾਂ ਦੇ ਕਦਮ ਚੁੱਕਣੇ ਚਾਹੀਦੇ ਆ। ਹੁਣ ਇਹ ਰੌਲਾ ਨਹੀਂ ਪਾ ਸਕਦੇ ਕਿ ਕੇਰਲ ਜਿਹੜਾ ਜੀ ਉਹ ਬਾਹਰਲੇ ਮੁਲਕ ਦੇ ਵਿੱਚ ਹੈ, ਕੇਰਲ ਇੰਡੀਆ ਦੇ ਵਿੱਚ ਹੀ ਆ। ਕੇਰਲ ਦਾ ਜੇ ਵਿਕਾਸ ਹੋਇਆ ਇੱਕ ਉਹਨਾਂ ਦੀ ਸਟੱਡੀ ਕਰਕੇ, ਇੱਕ ਉਹਨਾਂ ਦੀ ਅੱਛੀ ਲੀਡਰਸ਼ਿਪ ਕਰਕੇ। ਕੋਵਿਡ-19 ਦੇ ਵਿੱਚ ਵੀ ਵੇਖੋ ਸਭ ਤੋਂ ਪਹਿਲਾਂ ਉਹਨਾਂ ਨੇ ਸ਼ੈਲਟਰ ਹੋਮ ਬਣਾ ਦਿੱਤੇ ਸੀ ਪ੍ਰਵਾਸੀਆਂ ਵਾਸਤੇ, ਔਰ ਕਮਾਲ ਦੀ ਗੱਲ ਆ ਕਿ ਉਹਨਾਂ ਤੋਂ ਮੈਨਿਊ ਮੰਗਿਆ ਜਾਂਦਾ ਸੀਗਾ ਪ੍ਰਵਾਸੀ ਮਜ਼ਦੂਰਾਂ ਤੋਂ ਕਿ ਜਿਹੜੇ ਵੈਜ ਵਾਲੇ ਆ ਜਿਹੜੇ ਰਾਜਾਂ ਤੋਂ ਉਹ ਆਪਦੇ ਮੁਤਾਬਕ ਦੱਸ ਦੇਣ, ਜਿਹੜੇ ਨਾਨ ਵੈਜ ਵਾਲੇ ਉਹ ਆਪਦੇ ਮੁਤਾਬਕ ਡਿਸ਼ ਦੱਸ ਦੇਣ। ਜੀ ਜੀ ਜੀ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।